ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੂਹਰੇ ਲਾ ਕੇ ਇਹੋ ਜਿਹੇ ਪੱਤੇ ਵੀ ਖੇਡੇ ਜਾ ਸਕਦੇ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਨਹੀਂ ਮੰਨਦੇ, ਜਿਹੜੇ ਕਹਿੰਦੇ ਆ ਕਿ ਇਹ ਖਰੜਾ, ਉਹ ਆਪਦਾ ਸਪਸ਼ਟ ਕਰਨ। ਸੋ ਜਿਹੜੀਆਂ ਧਿਰਾਂ ਧੜੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਦਾ ਲਾਹਾ ਲੈਂਦੇ ਆ ਤੇ ਨਾਲੇ ਉਹ ਇਹਨੂੰ ਖਰੜਾ ਕਹਿੰਦੇ ਆ, ਉਹਨਾਂ ਦਾ ਇੱਥੇ ਕੋਈ ਕੰਮ ਨਹੀਂ। ਸੋ ਇਸ ਤਰੀਕੇ ਨਾਲ ਇੱਕ ਪਾਸੇ ਸਿੱਖ ਜਗਤ ਦੇ ਅੰਦਰ ਮਰਿਆਦਾ ਦੇ ਝੰਡਾ ਬਰਦਾਰ ਬਣ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੱਦ ਵੱਡਾ ਕੀਤਾ ਜਾਊ ਤੇ ਨਾਲ ਹੀ ਲੋਕਾਂ ਨੂੰ ਲੱਗੂ ਕਿ ਹੁਣ ਜੇਕਰ ਪੰਥ ਦੀ ਕੌਮ ਦੀ ਗੱਲ ਕਰਨ ਲੱਗੇ ਆ, ਜੇ ਅੱਜ ਸਿੱਖ ਰਿਹਾ ਤਾਂ ਮਰਿਆਦਾ ਤੇ ਪਹਿਰਾ ਦੇਣ ਲੱਗੇ ਆ, ਹੁਣ ਤਾਂ ਨਹੀਂ ਬਾਦਲ ਕਿਆਂ ਨੂੰ ਹਰਾਉਣਾ ਚਾਹੀਦਾ। ਸੋ ਜਿਹੜੀ ਮਿਸ਼ਨਰੀ ਧਾਰਾ ਨਾਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਜਾਂ ਇਹੋ ਜਿਹੀਆਂ ਹੋਰ ਸਿੱਖ ਰਹਿਤ ਮਰਿਆਦਾ ਨਾਲ ਜੁੜੀਆਂ ਹੋਈਆਂ ਧਿਰਾਂ ਧੜੇ ਨੇ, ਉਹਨਾਂ ਸਾਰਿਆਂ ਨੂੰ ਨਾਲ ਜੋੜਨ ਦੀ ਇੱਕ ਕਵਾਇਦ ਜਿਹੜੀ ਆ ਉਹ ਤੋਰੀ ਜਾ ਰਹੀ ਆ। ਪਰਮਜੀਤ ਸਿੰਘ ਸਰਨੇ ਹੁਣੀ ਇੱਥੋਂ ਤੱਕ ਜਾਣ ਨੂੰ ਤਿਆਰੀਆਂ ਕਰਦੇ ਦਿਖ ਰਹੇ ਨੇ ਕਿ ਜਿਨ੍ਹਾਂ ਨੂੰ ਸੰਤ ਸਮਾਜ ਦਮਦਮੀ ਟਕਸਾਲ ਸੰਪਰਦਾਵਾਂ ਦੇ ਕਹਿਣ ਤੇ ਬੀਤੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਛੇਕਿਆ ਗਿਆ ਵਾ, ਉਹਨਾਂ ਨਾਲ ਵੀ ਨੇੜਤਾ ਬਣਾਈ ਜਾਵੇ। ਨਾਲੇ ਤਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਪੱਕੀ ਕਰ ਲੈਣੀ ਆ, ਨਾਲੇ ਲੋਕਾਂ ਦੇ ਵਿੱਚ ਹੀਰੋ ਬਣ ਜਾਣਾ ਕਿ ਦੇਖੋ ਜੀ ਅਸੀਂ ਤਾਂ ਸਿੱਖ ਰਹਿਤ ਮਰਿਆਦਾ ਦੇ ਝੰਡਾ ਚੱਕ ਲਿਆ, ਤੇ ਜਿਹੜਾ ਵੀ ਬੰਦਾ ਇਸ ਗੱਲ ਨੂੰ ਨਹੀਂ ਮੰਨੂਗਾ ਉਹਦੇ ਅਸੀਂ ਦੁਆਲੇ ਹੋ ਜਾਾਂਗੇ। ਹਕੀਕਤ ਇਹ ਹੈ ਕਿ ਇਸ ਮਾਹੌਲ ਦੇ ਵਿੱਚ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੰਤਾਪ ਵਾਲਾ ਦੌਰ ਆ ਉਹ ਚੱਲ ਰਿਹਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਉਸ ਸਿਆਸਤ ਦਾ ਮੋਹਰਾ ਬਣ ਚੁੱਕੇ ਹੈ ਜਿਹਦੇ ਰਾਹੀਂ ਬਾਦਲਕਿਆਂ ਦੇ ਵਿਰੋਧੀ ਸੰਪਰਦਾਈ ਦਮਦਮੀ ਟਕਸਾਲ ਤੇ ਹੋਰ ਧਿਰਾਂ ਧੜਿਆਂ ਨੂੰ ਇੱਕ ਤਰੀਕੇ ਨਾਲ ਧਮਕੀ ਦਿੱਤੀ ਜਾ ਰਹੀ ਹੈ ਕਿ ਬਾਦਲਕਿਆਂ ਦੇ ਪੱਲੇ ਤਾਂ ਕੱਖ ਨਹੀਂ ਰਿਹਾ ਕਿਉਂਕਿ ਸੰਪਰਦਾਵਾਂ ਤੇ ਭਾਜਪਾ ਉਹਨਾਂ ਨੂੰ ਛੱਡ ਗਈ ਤੇ ਜਿਹੜੀ ਪੰਥਕ ਸ਼ਕਤੀ ਸੀ ਉਹਨੂੰ ਪਿਛਲੇ 30 ਸਾਲ ਚ ਬਾਦਲਕਿਆਂ ਨੇ ਕਮਜ਼ੋਰ ਕਰਤਾ। ਇਹ ਮਾਹੌਲ ਦੁਸ਼ਮਣ ਲਈ, ਕੌਮ ਦੇ ਦੁਸ਼ਮਣ ਲਈ ਕਿੰਨਾ ਮੁਫੀਦ, ਕਿੰਨਾ ਫਾਇਦੇਮੰਦ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਹਾੜਾ ਲੰਘ ਕੇ ਗਿਆ ਪਰ ਇੰਨਾ ਰਵਾਇਤੀ ਤੇ ਇੰਨਾ ਸਧਾਰਨ ਜਿਹਾ ਦਿਹਾੜਾ ਬਣਾ ਦਿੱਤਾ ਗਿਆ ਕਿ ਕੌਮ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦਾ ਫਰਕ ਜਾਂ ਮਹਿਸੂਸ ਨਹੀਂ ਹੋ ਰਿਹਾ। ਸਾਡੀ ਕੌਮ ਦਾ ਵੈਸੇ ਤਾਂ ਹਰ ਇੱਕ ਦਿਹਾੜਾ ਹੀ ਬਹੁਤ ਅਹਿਮ, ਪਰ ਜਿਹੜਾ ਖਾਲਸਾ ਸਾਧਨਾ ਦਿਹਾੜਾ, ਇਸ ਮੌਕੇ ਜਿਸ ਤਰੀਕੇ ਨਾਲ ਸਾਡੀ ਕੌਮ ਨੂੰ ਦੁਨੀਆ ਭਰ ਦੇ ਵਿੱਚ ਇਹ ਦੱਸਣ ਲਈ ਵਰਤਣ ਦਾ ਮੌਕਾ ਹੁੰਦਾ ਹੈ ਕਿ ਅਸੀਂ ਸਿੱਖ ਹਾਂ, ਅਸੀਂ ਹਿੰਦੂ ਨਹੀਂ, ਤੇ ਅਸੀਂ ਹਿੰਦੂ ਹੋਣ ਤੋਂ, ਹਿੰਦੂ ਕਹਾਉਣ ਤੋਂ ਕਿਉਂ ਬਚਦੇ ਫਿਰਦੇ ਹਾਂ, ਕਿਉਂ ਸਾਡੇ ਧਰਮ ਨੂੰ ਹਿੰਦੂ ਭਾਈਚਾਰਾ ਹੜੱਪਣ ਨੂੰ ਫਿਰਦਾ, ਕਿਵੇਂ ਹਿੰਦੂ ਭਾਈਚਾਰੇ ਨੇ ਸਾਡੇ ਧਰਮ ਨੂੰ ਡਿਲੀਟ ਕਰਨ ਤੇ ਮਲੀਨ ਕਰਨ ਵਿੱਚ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣ ਵਿੱਚ ਝੂਠ ਬੋਲਣਾ ਸ਼ੁਰੂ ਕੀਤਾ ਹੋਇਆ ਕਿ ਖਾਲਸਾ ਪੰਥ ਦੀ ਸਾਜਨਾ ਤਾਂ ਹਿੰਦੂਆਂ ਦੀ ਰਾਖੀ ਲਈ ਕੀਤੀ ਸੀ, ਇਹ ਤਾਂ ਸਾਡੇ ਚੌਕੀਦਾਰ ਨੇ। ਇਹ ਸਾਰੀ ਜਿਹੜੀ ਇਸ ਵੇਲੇ ਨੈਰੇਟਿਵ ਚੱਲ ਰਿਹਾ ਹਿੰਦੂ ਭਾਈਚਾਰੇ ਵੱਲੋਂ, RSS ਵੱਲੋਂ, ਐਂਟੀ ਸਿੱਖ ਤਾਕਤਾਂ ਵੱਲੋਂ, ਡੀਪ ਸਟੇਟ ਵੱਲੋਂ, ਉਹਦਾ ਜਵਾਬ ਦੇਣ ਲਈ ਸਾਡੇ ਕੋਲੇ ਇਹ ਦਿਨ ਸਭ ਤੋਂ ਅਹਿਮ ਹੈ। ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ, ਜਦੋਂ ਕਿਸੇ ਕੌਮ ਨੂੰ ਖੋਰਨਾ ਹੋਵੇ, ਉਹਦੇ ਲਈ ਜਿਹੜੇ ਕਦਮ ਚੱਕੇ ਜਾਂਦੇ ਆ, ਉਹਨਾਂ ਕਦਮਾਂ ਵਿੱਚੋਂ ਇੱਕ ਕਦਮ ਸਭ ਤੋਂ ਵੱਡਾ ਇਹ ਹੁੰਦਾ ਕਿ ਉਸ ਕੌਮ ਨੂੰ ਰਾਜ ਤੋਂ ਵਿਹੂਣਾ ਕਰ ਦਿਓ, ਮਤਲਬ ਉਹਨੂੰ ਕਹੋ ਵੀ ਤੂੰ ਰਾਜ ਕਰਨ ਦੇ ਲਾਇਕ ਹੀ ਨਹੀਂ, ਤੇ ਹਰ ਸੰਭਵ ਤਰੀਕੇ ਨਾਲ ਉਹਨੂੰ ਸੱਤਾ ਤੋਂ, ਰਾਜ ਤੋਂ ਦੂਰ ਕਰਦੇ ਜਾਓ। ਉਹਦੀ ਅਹਿਮੀਅਤ, ਉਹਦੀ ਸ਼ਾਨ, ਉਹਦੀ ਅਣਖ, ਉਹਦੀ ਗੈਰਤ ਹੌਲੀ ਹੌਲੀ ਘਟਦੀ ਮਰਦੀ ਮਰ ਜਾਂਦੀ ਹੁੰਦੀ ਹੈ। ਜਿਹੜੀਆਂ ਕੌਮਾਂ ਕੋਲ ਆਪਦੇ ਘਰ ਨਹੀਂ ਹੁੰਦੇ, ਜਿਹੜੀਆਂ ਕੌਮਾਂ ਕੋਲ ਆਪਦੇ
ਰਾਜ ਨਹੀਂ ਹੁੰਦੇ, ਜਿਨ੍ਹਾਂ ਕੌਮਾਂ ਕੋਲ ਸੱਤਾ ਨਹੀਂ ਹੁੰਦੀ, ਉਹ ਕੌਮਾਂ ਮੁਥਾਜ ਹੋ ਕੇ ਜਿਉਣਾ ਸਿੱਖ ਜਾਂਦੀਆਂ ਨੇ। ਫਿਰ ਉਹ ਹੌਲੀ ਹੌਲੀ ਦੂਜਿਆਂ ਦੇ ਰਹਿਮੋ ਕਰਮ ਤੇ ਰਹਿੰਦੀਆਂ ਹੋਈਆਂ ਇਸ ਕਦਰ ਹੇਠਾਂ ਡਿੱਗ ਸਕਦੀਆਂ ਨੇ ਕਿ ਉਹਨਾਂ ਨੂੰ ਵੱਡੇ ਵੱਡੇ ਧੱਕਿਆਂ ਮੌਕੇ ਵੀ ਉਹਨਾਂ ਦੀ ਕੌਮ ਦੇ ਅੰਦਰੋਂ, ਜਿਵੇਂ ਆਪਣੇ ਵਿੱਚੋਂ ਇੱਕ ਭਾਈਚਾਰਾ ਪੈਦਾ ਹੋ ਚੁੱਕਿਆ, ਉਹ ਕਹਿਣ ਵਾਲਾ ਵਰਗ ਪੈਦਾ ਹੋ ਜਾਂਦਾ ਕਿ ਐਵੇਂ ਕੋਈ ਪੰਗਾ ਨਾ ਲਿਓ, ਇਹਦੇ ਨਾਲੋਂ ਵੱਧ ਬੁਰੀ ਹੋ ਸਕਦੀ ਆ, ਜਿੰਨੇ ਕੁ ਨਾਲ ਆਪਣਾ ਹੁਣ ਸਰ ਗਿਆ ਇਹੀ ਬਹੁਤ ਆ, ਆਪਾਂ ਕਾਹਨੂੰ ਕੋਈ ਕਪੱਤ ਕਰਾਉਣੀ। ਇਸ ਗੱਲ ਤੋਂ ਅਗਲਾ ਕਦਮ ਆਉਂਦਾ ਜਦੋਂ ਕਿਸੇ ਕੌਮ ਨੂੰ ਲੀਡਰਲੈਸ ਕਰ ਦਈਦਾ ਹੁੰਦਾ ਵੀ ਤੁਹਾਡੇ ਤਾਂ ਲੀਡਰ ਹੀ ਹੈ ਨਹੀਂ ਕੋਈ, ਤੁਸੀਂ ਤਾਂ ਆਗੂ ਹੈ ਹੀ ਨਹੀਂ, ਤੁਸੀਂ ਰਾਜ ਕੀ ਕਰਨਾ, ਤੁਸੀਂ ਤਾਂ ਇੱਕ ਸਾਂਝੇ ਆਗੂ ਦੀ ਅਗਵਾਈ ਨਹੀਂ ਮੰਨ ਸਕਦੇ। ਤੇ ਇਸ ਤਰੀਕੇ ਨਾਲ ਸਾਡੀ ਕੌਮ ਨੂੰ ਜਾਂ ਤਾਂ ਇੰਡੀਅਨ ਸਟੇਟ ਵੱਲੋਂ ਥੋਪੇ ਹੋਏ ਲੀਡਰ ਜਿਹੜੇ ਨੇ ਕਿ ਭਾਰਤੀ ਮੁੱਖ ਧਾਰਾ ਨੂੰ ਜਿਹੜਾ ਮੰਨਦਾ ਲੀਡਰ ਤਾਂ ਉਹ ਹੁੰਦਾ। ਸਿੱਖਾਂ ਦੇ ਅੰਦਰ ਇਹ ਗੱਲ ਵਾਰ-ਵਾਰ ਬੜੀ ਸਹਿਜਤਾ ਨਾਲ, ਬੜੀ ਸੂਖਮਤਾ ਨਾਲ, ਬੜੀ ਮਾਸੂਮੀਅਤ ਨਾਲ ਅੰਦਰ ਉਹਨਾਂ ਦੇ ਵਸਾਈ ਜਾ ਰਹੀ ਆ ਕਿ ਜਿਹੜੇ ਸਿੱਖ ਆਪਦੀ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹੋਣ, ਜਿਹੜੇ ਸਿੱਖ ਆਪਦੀ ਕੌਮ ਦੇ ਵੱਖਰੇ ਆਜ਼ਾਦ ਨਿਆਰੇ ਸੁਭਾਅ ਅਤੇ ਸਰੂਪ ਦੀ ਗੱਲ ਕਰਦੇ ਹੋਣ, ਉਹ ਆਗੂ ਨਹੀਂ ਹੁੰਦੇ। ਆਗੂ ਉਹ ਹੁੰਦੇ ਆ ਜਿਹੜੇ ਭਾਰਤ ਮਾਤਾ ਕੀ ਜੈ ਕਹਿਣ, ਸਿੱਖਾਂ ਦਾ ਹਿੰਦੂਕਰਨ ਹੁੰਦਾ ਦੇਖ ਕੇ ਤਾੜੀਆਂ ਮਾਰਨ, ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਵਿਆਖਿਆ ਉਵੇਂ ਕਰਨ ਜਿਵੇਂ RSS ਦਾ ਨਾਗਪੁਰ ਵਾਲਾ ਹੈੱਡਕੁਆਟਰ ਚਾਹੁੰਦਾ। ਇਹ ਗੱਲਾਂ ਸਾਡੇ ਭਾਈਚਾਰੇ ਦੇ ਅੰਦਰ ਸਹਿਜੇ ਵਸਾਈਆਂ ਜਾ ਰਹੀਆਂ ਨੇ। ਇਸੇ ਤਰੀਕੇ ਨਾਲ ਅਗਲਾ ਕਦਮ ਹੁੰਦਾ ਕਿਸੇ ਕੌਮ ਦੇ ਬੋਲੀ ਨਾਲੋਂ ਉਹਨਾਂ ਨੂੰ ਤੋੜ ਦੇਣਾ। ਜਿਵੇਂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਇਤਿਹਾਸ ਨੂੰ ਪੜ੍ਹਨ ਲਈ, ਸਮਝਣ ਲਈ, ਆਤਮਸਾਤ ਕਰਨ ਲਈ ਪੰਜਾਬੀ ਬੋਲੀ ਦਾ, ਗੁਰਮੁਖੀ ਦਾ ਅਭਿਆਸ ਹੋਣਾ ਬੜਾ ਜ਼ਰੂਰੀ ਹੈ। ਸਾਡੇ ਆਲੇ ਦੁਆਲੇ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ, ਜਵਾਨ ਨੇ, ਲੋਕ ਨੇ ਜਿਨ੍ਹਾਂ ਦਾ ਇੰਗਲਿਸ਼ ਮੀਡੀਅਮ ਹੈ, ਉਹਨਾਂ ਨੂੰ ਇਤਿਹਾਸ ਦਾ ਪਤਾ ਤਾਂ ਹੁੰਦਾ, ਪਰ ਉਹਨਾਂ ਦੇ ਅੰਦਰ ਉਹ ਸ਼ਬਦਾਵਲੀ ਨਾ ਹੋਣ ਕਰਕੇ ਜਿਹੜੀ ਪੰਜਾਬੀ ਦੀ ਠੇਠ ਗੁਰਮੁਖੀ ਲਹਿਜੇ ਵਾਲੀ ਸਾਡੇ ਧਾਰਮਿਕ ਪ੍ਰਸੰਗ ਵਾਲੀ ਸ਼ਬਦਾਵਲੀ ਆ, ਉਹਨਾਂ ਦਾ ਸਾਰੀਆਂ ਘਟਨਾਵਾਂ ਨਾਲ ਉਹੋ ਜਿਹਾ ਤਾਲਮੇਲ ਬਣਦਾ ਹੀ ਨਹੀਂ ਜਿਵੇਂ ਹੋਣਾ ਚਾਹੀਦਾ। ਇਵੇਂ ਹੀ ਸਾਡੇ ਆਲੇ ਦੁਆਲੇ ਦੇ ਵਿੱਚ ਜੋ ਵਾਪਰਦਾ, ਜੋ ਅਸੀਂ ਖਾਂਦੇ ਹਾਂ, ਜੋ ਪਹਿਨਦੇ ਹਾਂ, ਜਿਵੇਂ ਅਸੀਂ ਰਹਿੰਦੇ ਹਾਂ, ਸਾਡੀ ਜਿਹੜੀ ਸੱਭਿਅਤਾ, ਸਾਡਾ ਜਿਹੜਾ ਸੱਭਿਆਚਾਰ, ਉਹਦੇ ਨਾਲੋਂ ਤੋੜ ਦੇਣਾ। ਸੋ ਇਹ ਸਾਰਾ ਕੁਝ ਇਸ ਮੌਕੇ ਸਾਡੇ ਨਾਲ ਵਾਪਰ ਰਿਹਾ। ਸਾਡੀਆਂ ਸੰਸਥਾਵਾਂ, ਸਾਡੇ ਜਿਹੜੇ ਮੇਨ ਸਿਰਮੌਰ ਅਹੁਦੇ ਨੇ, ਸਭ ਥਾਂ ਦੇ ਉੱਤੇ ਜੋ ਮਾਰ ਪੈ ਰਹੀ ਆ ਉਹਦੀ ਆਪਾਂ ਨਿੱਤ ਚਰਚਾ ਕਰਦੇ। ਇਸ ਗੱਲ ਦਾ ਬਹੁਤ ਜ਼ਿਆਦਾ ਕੌਮਾਂ ਲਈ ਅਹਿਮ ਟਰਨਿੰਗ ਪੁਆਇੰਟ ਵਾਲੀ ਗੱਲ ਕਈ ਵਾਰੀ ਬਣ ਜਾਂਦੀ ਆ। ਜਦੋਂ ਸਿੱਖ ਸੰਘਰਸ਼ ਦਾ ਜ਼ੋਰ ਸੀ, ਉਦੋਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਉੱਤੇ ਜਾਣ ਤੋਂ ਪਹਿਲਾਂ ਮਹੀਨਾ ਪਹਿਲੋਂ ਗੱਲਾਂ ਚੱਲਦੀਆਂ ਸੀ। 2 ਮਹੀਨੇ ਬਾਅਦ ਵਿੱਚ ਗੱਲਾਂ ਹੁੰਦੀਆਂ ਸੀ ਕਿ ਕਿਵੇਂ ਉੱਥੇ ਸਟੇਜ ਤੋਂ ਫਲਾਣੇ ਢਾਡੀ ਨੇ ਆਹ ਗੱਲ ਕਹੀ, ਫਲਾਣੇ ਲੀਡਰ ਨੇ ਉਹ ਗੱਲ ਕਹੀ, ਫਲਾਣੇ ਕਵੀਸ਼ਰ ਨੇ ਉਹ ਗੱਲ ਕਹੀ। ਉਦੋਂ ਉੱਥੇ ਜਿਹੜੀਆਂ ਗਾਈਆਂ ਜਾਂਦੀਆਂ ਵਾਰਾਂ ਸੀ, ਉਹੀ ਵਾਰਾਂ ਜੇ ਅੱਜ ਗਾਈਆਂ ਜਾਂਦੀਆਂ ਨੇ ਤਾਂ ਉਹਨਾਂ ਦਾ ਅਰਥ, ਉਹਨਾਂ ਦਾ ਅਸਰ ਅੱਜ ਉਹੋ ਜਿਹਾ ਕਿਉਂ ਨਹੀਂ ਹੈ? ਉੱਥੇ ਅੱਜ ਉਹ ਮਾਹੌਲ ਕਿਉਂ ਨਹੀਂ ਬਣਦਾ? ਕਿਉਂਕਿ ਸਿੱਖ ਸੰਘਰਸ਼ ਦੀ ਜਿਹੜੀ ਚੜ੍ਹਤ ਸੀ, ਜੋ ਖਾੜਕੂ ਲਹਿਰ ਦੀ ਉਸ ਮੌਕੇ ਠੁੱਕ ਸੀ, ਅੱਜ ਉਹ ਨਹੀਂ ਹੈ। ਉਸ ਮੌਕੇ ਜਦੋਂ ਰਾਤ ਨੂੰ ਸਾਰੇ ਪੰਡਾਲ ਦੀਆਂ ਬੱਤੀਆਂ ਇੱਕ ਝਟਕੇ ਨਾਲ ਬੰਦ ਹੋ ਜਾਂਦੀਆਂ ਸੀ, ਫਿਰ ਜਦੋਂ ਬੱਤੀ ਜਗਦੀ ਸੀ ਤਾਂ ਬੁੱਕਲ ਮਾਰੀ ਸਟੇਜ ਦੇ ਉੱਤੇ ਖੜਾ ਕੋਈ ਸਿੰਘ, ਜਿਹਦੀ ਜਥੇਬੰਦੀ ਦਾ ਨਾਂ ਬੋਲ ਕੇ ਦੱਸਿਆ ਜਾਂਦਾ ਸਟੇਜ ਤੋਂ ਕਿ ਹੁਣ ਫਲਾਨੀ ਅੰਡਰਗਰਾਊਂਡ ਜੁਝਾਰੂ ਜਥੇਬੰਦੀ ਦਾ ਨੁਮਾਇੰਦਾ ਆਪਣੀ ਧਿਰ ਦਾ ਜਿਹੜਾ ਪੱਖ ਵਾ ਉਹ ਸੰਗਤ ਨਾਲ ਸਾਂਝਾ ਕਰੇਗਾ। ਉਹ ਸਿੰਘ ਜਦੋਂ ਬੋਲਦਾ, ਉੱਥੇ ਜਕਾਰਿਆਂ ਦੀ ਗੂੰਜ ਨਾਲ ਪੂਰੀ ਕੌਮ ਜਿਹੜੀ ਹੈ, ਉੱਥੇ ਬੈਠੇ ਬੱਚੇ ਨੂੰ ਉਸ
ਲਹਿਰ ਨਾਲ ਜੁੜਨ ਦਾ ਇੱਕ ਮੌਕਾ ਹਾਸਲ ਹੁੰਦਾ ਸੀ। ਤੇ ਉਹ ਲੋਕ ਫਿਰ ਜਦੋਂ ਵਾਪਸ ਆਉਂਦੇ, ਉਹਨਾਂ ਦੇ ਸਾਰੇ ਜੀਵਨ ਦੇ ਵਿੱਚ ਹੀ, ਸਾਰੇ ਰੋਮ ਰੋਮ ਦੇ ਸਰੀਰ ਦੇ ਵਿੱਚ ਇੱਕ ਵੱਖਰੇ ਸਰੂਰ ਦਾ, ਵੱਖਰੀ ਚੜ੍ਹਤ ਦਾ ਜਿਹੜਾ ਨਸ਼ਾ, ਆਨੰਦ ਆ, ਉਹ ਹੁੰਦਾ ਸੀ। ਇਵੇਂ ਹੀ ਹੋਲੇ ਮਹੱਲੇ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਬਠਿੰਡੇ ਦੇ ਵਿੱਚ ਜਦੋਂ ਸੰਗਤ ਹੋਲੇ ਮਹੱਲੇ ਤੋਂ ਬਾਅਦ ਵਿਸਾਖੀ ਵਾਲੇ ਦਿਨ ਜੁੜਦੀ, ਇੱਥੇ ਵੀ ਲਹਿਰਾਂ ਵਹਿਰਾਂ ਹੀ ਹੁੰਦੀਆਂ ਸੀ। ਸਟੇਜ ਤੋਂ ਸਿੱਖ ਸੰਘਰਸ਼ ਦੀਆਂ ਬਾਤਾਂ ਪੈਂਦੀਆਂ ਸੀ। ਇਹ ਹਰ ਦਿਹਾੜਾ ਇੰਨਾ ਅਹਿਮ ਬਣ ਜਾਂਦਾ ਸੀ ਕਿ ਲੋਕ ਆਪਣੇ ਮਹੀਨਾ ਮਹੀਨਾ ਪਹਿਲਾਂ ਕੰਮ ਜਿਹੜੇ ਸੀ ਉਹ ਸਾਂਭਣ ਲੱਗ ਜਾਂਦੇ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਕਿਤੇ ਕੋਈ ਅਟਕਾਰ ਨਾ ਪੈ ਜਾਏ। ਤੇ ਉੱਥੇ ਜਾਣ ਦਾ ਇੰਨਾ ਜ਼ਿਆਦਾ ਇੱਕ ਜ਼ਿੰਮੇਵਾਰੀ, ਇੱਕ ਡਿਊਟੀ ਵਾਲਾ ਅਹਿਸਾਸ ਹੁੰਦਾ ਸੀ ਕਿ ਜਾਣਾ ਹੀ ਜਾਣਾ। ਉਹ ਪਿੰਡਾਂ ਤੋਂ ਸਾਡੇ ਜਿਹੜੇ ਉਸ ਮੌਕੇ ਦੇ ਰਵਾਇਤੀ ਢੰਗ ਤਰੀਕੇ ਸੀ, ਟਰੈਕਟਰ ਟਰਾਲੀਆਂ ਦੇ ਉੱਤੇ ਝੰਡੇ ਲਾ ਕੇ, ਸਾਈਕਲਾਂ, ਸਕੂਟਰਾਂ, ਮੋਟਰਸਾਈਕਲਾਂ ਦੇ ਉੱਤੇ ਪੂਰੀ ਸ਼ਾਨ ਦੇ ਨਾਲ ਇਹਨਾਂ ਦਿਹਾੜਿਆਂ ਤੇ ਲੋਕ ਜਾਂਦੇ ਸੀ। ਇਹ ਪੂਰੀ ਠੁੱਕ ਦੇ ਨਾਲ ਇਹਨਾਂ ਦਿਨਾਂ ਨੂੰ ਮਨਾਉਂਦੇ ਸੀ। ਤੇ ਅੱਜ ਉਹ ਸਾਰਾ ਰੰਗ ਢੰਗ ਵਿੱਚੋਂ ਮਨਫੀ ਹੋ ਗਿਆ। ਇੱਥੇ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੀਆਂ ਪੰਥ ਤੇ ਕੌਮ ਦੀ ਗੱਲ ਕਰਨ ਵਾਲੀਆਂ ਧਿਰਾਂ ਧੜੇ ਮੌਜੂਦ ਨੇ, ਪਰ ਜ਼ਮੀਨੀ ਹਕੀਕਤ ਜਿਹੜੀ ਆ ਉਹ ਬੜੀ ਨਿਰਾਸ਼ ਕਰਨ ਵਾਲੀ ਹੈ। ਕੌਮ ਨੂੰ ਇਹੋ ਜਿਹੇ ਮੌਕੇ ਵਰਤਣ ਦੀ ਜਾਚ ਭੁੱਲਦੀ ਜਾ ਰਹੀ ਹੈ। ਕੋਈ ਵੇਲਾ ਸੀ ਜਦੋਂ ਫਤਿਹਗੜ੍ਹ ਸਾਹਿਬ ਜੋੜ ਮੇਲੇ ਦੇ ਉੱਤੇ ਉੱਥੇ ਪੂਰੀ ਚਰਚਾ ਹੋ ਰਹੀ ਹੁੰਦੀ ਸੀ ਕਿ ਫਲਾਨੇ ਜੁਝਾਰੂ ਜਥੇਬੰਦੀ ਦੇ ਸਿੰਘ ਇੱਥੇ ਅੱਜ ਕੌਮ ਦੇ ਨਾਲ ਸੰਦੇਸ਼ ਵੰਡ ਕੇ ਗਏ ਨੇ। ਲੋਕ ਉਸ ਸੰਦੇਸ਼ ਨੂੰ ਹਾਸਲ ਕਰਨ ਲਈ ਇੱਕ ਦੂਜੇ ਨਾਲ ਤਾਲਮੇਲ ਬਣਾਉਂਦੇ ਕਿ ਕਿੱਥੇ ਆ, ਮੈਂ ਲੱਭਾਂ, ਮੈਂ ਵੀ ਲੈ ਕੇ ਆਵਾਂ। ਇਹ ਸਾਰਾ ਕੁਝ ਉਸ ਮਾਹੌਲ ਤੇ ਅੱਜ ਦੇ ਮਾਹੌਲ ਵਿੱਚ ਫਰਕ ਜਿਹੜਾ ਹੈ ਉਹ ਉਹੀ ਸਮਝ ਸਕਦਾ ਜਿਹਨੇ ਇਹ ਦੋਨੇ ਦੌਰ ਦੇਖੇ ਹੋਣ। ਬਹੁਤ ਸਾਰੇ ਭੈਣ ਭਰਾਵਾਂ ਨੂੰ ਲੱਗਦਾ ਕਿ ਨਹੀਂ ਜੀ, ਉਦੋਂ ਵੀ ਵਿਸਾਖੀ ਹੋਈ ਹੁੰਦੀ ਸੀ, ਅੱਜ ਵੀ ਵਿਸਾਖੀ ਆ, ਪਰ ਨਹੀਂ, ਫਰਕ ਹੈਗਾ। ਉਹ ਫਰਕ ਜੇਕਰ ਚਲੋ ਲਹਿਰ ਵਾਲੀ, ਸੰਘਰਸ਼ ਵਾਲੀ ਉਹ ਗੱਲ ਨਹੀਂ ਤਾਂ ਸਿਧਾਂਤ ਵਾਲੀ ਗੱਲ ਤਾਂ ਹੋ ਸਕਦੀ ਸੀ, ਪਰ ਸਾਡੇ ਕੌਮ ਦੇ ਵਿੱਚ ਸਿਆਸੀ ਭਲਵਾਨਾਂ ਨੇ ਜਿਹੋ ਜਿਹਾ ਮਾਹੌਲ ਬਣਾਇਆ ਪਿਆ, ਕਹਾਣੀ ਹੋਰ ਪਈ ਹੈ। ਕਿਸੇ ਵੇਲੇ ਤਾਕਤਾਂ ਦੇ ਜਥੇਦਾਰਾਂ ਦੀ ਸ਼ਾਨ ਇੰਨੀ ਜ਼ਿਆਦਾ ਹੁੰਦੀ ਸੀ ਕਿ ਹਰ ਸਿੱਖ ਜਿਹੜਾ ਸੀ ਉਹ ਲੰਘੇ ਜਾਂਦੇ ਸਿੰਘ ਸਾਹਿਬ ਨੂੰ ਸਤਿਕਾਰ ਦੇਣਾ ਉਹਦਾ ਫਰਜ਼ ਸਮਝਦਾ ਸੀ। ਲੋਕ ਹੱਥ ਜੋੜ ਕੇ ਇਉਂ ਖੜ ਜਾਂਦੇ ਸੀ ਜਿਵੇਂ ਕੋਈ ਬਾਦਸ਼ਾਹ ਆ ਰਿਹਾ ਹੋ। ਤੇ ਉਸ ਮੌਕੇ ਕੋਈ ਗਨਮੈਨ, ਕੋਈ ਡਾਂਗ ਸੋਟੇ ਵਾਲਾ, ਕੋਈ ਕਿਰਪਾਨ ਵਾਲਾ ਚਾਹੀਦਾ ਹੀ ਨਹੀਂ ਸੀ, ਕਿਉਂਕਿ ਜਥੇਦਾਰਾਂ ਦਾ ਕੱਦ ਕਰਦਾਰ, ਉਹਨਾਂ ਦੇ ਅਹਿਸਾਸ ਬੜੇ ਉੱਚੇ ਸੁੱਚੇ ਹੁੰਦੇ ਸੀ। ਫਿਰ ਸਾਡੇ ਸਿਆਸੀ ਭਲਵਾਨਾਂ ਨੇ, ਬਾਦਲ ਦਲੀਆਂ ਨੇ ਜਥੇਦਾਰ ਸਾਹਿਬਾਨ ਤੋਂ ਉਹ ਕੰਮ ਕਰਵਾਏ ਜਿਨ੍ਹਾਂ ਕਰਕੇ ਉਹਨਾਂ ਨੂੰ ਸਿਕਿਉਰਿਟੀਆਂ ਦੇਣੀਆਂ ਪਈਆਂ, ਉਹਨਾਂ ਨੂੰ ਜੈਡ ਸਿਕਿਉਰਿਟੀਆਂ ਦੇਣੀਆਂ ਪਈਆਂ। ਤੇ ਅੰਤ ਉਹ ਦਿਨ ਆ ਗਏ ਕਿ ਅੱਜ ਜਥੇਦਾਰ ਜਦੋਂ ਤੱਕ ਆਖੇ ਲੱਗਦਾ ਉਦੋਂ ਤੱਕ ਬਾਦਲ ਦਲ ਵਾਲੇ ਕਹਿੰਦੇ ਨੇ ਇਹਦੇ ਨਾਲੋਂ ਵਧੀਆ ਕੋਈ ਬੰਦਾ ਹੀ ਨਹੀਂ। ਤੇ ਜਦੋਂ ਜਥੇਦਾਰ ਆਖੇ ਨਾ ਲੱਗੇ ਫਿਰ ਸਟੇਜਾਂ ਤੋਂ ਖੜ ਕੇ ਕਿਹਾ ਜਾਂਦਾ ਕਿ ਇਹ ਤਾਂ ਜੀ RSS ਨਾਲ ਰਲ ਗਏ ਸੀ, ਇਹ ਤਾਂ BJP ਨਾਲ ਰਲ ਗਏ ਸੀ। ਚੇਤੇ ਕਰੋ ਪਿਛਲੇ 30 ਸਾਲਾਂ ਦੇ ਵਿੱਚ ਅਕਸਰ ਹੀ ਜਿਹੜੇ ਲੋਕ ਬਾਦਲਕਿਆਂ ਤੋਂ ਦੁਖੀ ਹੁੰਦੇ ਸੀ, ਜਿਹੜੇ ਇਹ ਸੋਚ ਕੇ, ਇਹ ਦੇਖ ਕੇ ਬੜਾ ਸੰਤਾਪ ਭੋਗਦੇ ਸੀ ਕਿ ਜਥੇਦਾਰ ਵੀ ਬਾਦਲਾਂ ਦੀ ਬੋਲੀ ਬੋਲਦੇ ਆ, ਉਹ ਜਦੋਂ ਕਹਿੰਦੇ ਸੀ ਕਿ ਜਥੇਦਾਰ ਸਾਹਿਬਾਨ ਵੀ RSS ਵਾਂਗੂ, BJP ਦੇ ਏਜੰਟਾਂ ਵਾਂਗੂ ਬਿਹੇਵ ਕਰਦੇ ਆ, ਤਾਂ ਉਸ ਮੌਕੇ ਬਾਦਲ ਦਲ ਵਾਲੇ ਟੁੱਟ ਕੇ ਪੈ ਜਾਂਦੇ ਸੀ। ਪਰ ਹੁਣ ਕੀ ਮਾਹੌਲ ਆ, ਅੱਜ ਕੀ ਮਾਹੌਲ ਆ? ਅੱਜ ਖੁਦ ਸੁਖਬੀਰ ਸਿੰਘ ਬਾਦਲ ਸਟੇਜਾਂ ਤੋਂ ਬਾਹਾਂ ਉਲਾਰ ਕੇ ਕਹਿ ਰਿਹਾ ਕਿ ਜਥੇਦਾਰ ਭਾਜਪਾ ਨਾਲ ਰਲ ਗਏ ਸੀ। ਇਹ ਜਿਹੜਾ ਮਾਹੌਲ ਆ, ਇਹਦੇ ਵਿੱਚ ਜਥੇਦਾਰ ਸਾਹਿਬਾਨ ਦੀ ਸ਼ਾਨ, ਠੁੱਕ ਜਿਹੜੀ ਆ ਉਹ ਕੀ ਰਹਿ ਸਕਦੀ ਹੈ? ਇੱਕ ਗਿਆਨੀ ਗੁਰਜਨ ਸਿੰਘ ਸੀ ਜਿਹਨੂੰ ਬਾਦਲਕਿਆਂ ਨੇ ਰੱਜ ਕੇ ਵਰਤਿਆ, ਤੇ ਅੱਜ ਉਸ ਬੰਦੇ ਨੇ ਜਿੱਥੇ ਆਪਦਾ ਨਿੱਜੀ ਤੌਰ ਦੇ ਉੱਤੇ ਨੁਕਸਾਨ ਕੀਤਾ, ਕਰਾਇਆ, ਉੱਥੇ ਨਾਲ ਦੀ ਨਾਲ ਪੂਰੀ ਸੰਸਥਾ ਦਾ, ਜਥੇਦਾਰ ਦੀ ਪੋਸਟ ਦਾ ਨੁਕਸਾਨ ਕਰਵਾਇਆ। ਤੇ ਰਹਿੰਦੀ ਕਸਰ ਜਿਹੜੀ ਆ ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਵਿੱਚ ਜੋ ਕੁਝ ਕੀਤਾ ਗਿਆ ਉਹ ਪੂਰੀ ਹੋ ਰਹੀ ਆ।
ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਹਨੂੰ ਮੂਹਰੇ ਲਾ ਕੇ ਹੁਣ ਬਾਦਲ ਦਲ ਵਾਲੇ ਆਪਦੀ ਸਿਆਸਤ ਨੂੰ ਅੱਗੇ ਵਧਾਉਣਾ ਚਾਹੁੰਦੇ ਆ, ਉਹਨਾਂ ਨੂੰ ਲੋਕ ਅੱਜ ਲੱਭ ਕੇ ਗੱਲਾਂ ਘੇਰ ਰਹੇ। ਕੱਲ ਦੀ ਇੱਕ ਫੋਟੋ ਬੜੀ ਚੱਲ ਰਹੀ ਹੈ, ਹਰਿਆਣੇ ਦਾ ਸੀਐਮ ਜਿਹੜਾ ਨਾਇਬ ਸਿੰਘ ਸੈਣੀ, ਉਹ ਕਿਤੇ ਮਿਲਿਆ, ਉਹ ਫੋਟੋ ਆ ਗਈ। ਫੋਟੋ ਤੋਂ ਬਾਅਦ ਵਿੱਚ ਲੋਕਾਂ ਨੇ ਮੁੱਦਾ ਚੱਕ ਲਿਆ ਕਿ ਬਾਦਲ ਦਲ ਵਾਲਿਓ ਹੁਣ ਦੱਸੋ, ਤੁਸੀਂ ਕਹਿੰਦੇ ਸੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਨਾਲ ਰਲਿਆ ਹੋਇਆ, ਉਹ ਤਾਂ ਅਮਿਤ ਸ਼ਾਹ ਨੂੰ ਮਿਲਦਾ, ਉਹ ਮਨਜਿੰਦਰ ਸਿੰਘ ਸਰਸੇ ਨੂੰ ਮਿਲਦਾ, ਤੇ ਹੁਣ ਆ ਨਾਇਬ ਸਿੰਘ ਸੈਣੀ ਸੀਐਮ ਹੈ, ਇਹਦੇ ਨਾਲ ਤੇ ਭਾਜਪਾ ਦੇ ਹੋਰ ਲੀਡਰਾਂ ਨਾਲ ਵੀ ਇਹਨੂੰ ਮਿਲਣਾ ਪਊ। ਤੁਹਾਨੂੰ ਇਹੀ ਕਹਿੰਦੇ ਸੀ ਨਾ ਕਿ ਜਥੇਦਾਰ ਦੀ ਪੋਸਟ ਇੰਨੀ ਵੱਡੀ ਆ, ਉਹਨੂੰ ਕੋਈ ਵੀ ਮਿਲ ਸਕਦਾ, ਉਹਨੂੰ ਇਸ ਤਰੀਕੇ ਨਾਲ ਨਾ ਭੰਡੋ। ਤੇ ਇਹ ਗੱਲ ਅੱਜ ਹੀ ਸ਼ੁਰੂ ਹੋ ਗਈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੈਰ ਦੇ ਉੱਤੇ ਕਿੰਨਾ ਕੁ ਬੰਦਾ ਬਚੇਗਾ। ਜਦੋਂ ਕੋਈ ਇਹੋ ਜਿਹੇ ਮਾਹੌਲ ਵਿੱਚ ਸਰਗਰਮੀ ਕਰਨੀ ਪਵੇ ਨਾ, ਉਦੋਂ ਮੌਕਾ ਲੱਭ ਹੀ ਜਾਂਦਾ ਹੁੰਦਾ। ਸੋ ਜਿਹੜਾ ਕੁਝ ਪਿਛਲੇ 5 ਮਹੀਨਿਆਂ ਦੇ ਵਿੱਚ ਵਿਰਸੇ ਬਲਟੋਹੇ ਨੂੰ ਤੇ ਬਾਦਲ ਦਲ ਦੇ IT ਸੈੱਲ ਨੂੰ ਲੱਗਦਾ ਸੀ ਕਿ ਅਸੀਂ ਤਾਂ ਚਕਾਤੀਆਂ ਪੂਛਾਂ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਦਲ ਦੇ ਸਤਾਏ ਹੋਏ ਬਾਦਲਾਂ ਦੇ ਵਿਰੋਧੀ ਮੌਕੇ ਲੱਭ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਘੇਰਿਆ ਕਰਨਗੇ। ਕੀ ਇਹ ਚੰਗਾ ਮਾਹੌਲ ਆ? ਕੀ ਇਹ ਗੱਲ ਕੋਈ ਬੜੀ ਚੰਗੀ ਆ? ਪਰ ਨਹੀਂ, ਬਾਦਲ ਕਿਆਂ ਨੂੰ ਇਉਂ ਲੱਗਦਾ ਕਿ ਅਸੀਂ ਤਾਂ ਜੀ ਹੁਣ ਗੱਗਾ ਨਹਾਇਆ ਏ, ਅਸੀਂ ਤਾਂ ਹੁਣ ਤਰ ਗਏ, ਹੁਣ ਜਥੇਦਾਰ ਵੀ ਸਾਡਾ, ਤੇ ਅਸੀਂ ਜਦੋਂ ਚਾਹੀਏ ਉਦੋਂ ਕੋਲੋਂ ਸਰੋਪਾ ਲੈ ਸਕਦੇ ਆ। ਉਸ ਦਿਨ ਇੱਕ ਗੱਲ ਬੜੀ ਚਰਚਾ ਚ ਆਈ ਕਿ ਸਰੋਪੇ ਐਤਕੀ ਨੀਲੇ ਰੰਗ ਦੇ ਦਿੱਤੇ ਗਏ ਨੇ। ਜਦੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਿਆ ਤਾਂ ਸਰੋਪੇ ਨੀਲੇ ਰੰਗ ਦੇ ਤੇ ਸਿੱਖ ਰਹਿਤ ਮਰਿਆਦਾ ਦੇ ਕਿਤਾਬਚੇ ਜਿਹੜੇ ਆ ਉਹ ਦਿੱਤੇ ਗਏ। ਇਹਦੇ ਅਰਥ ਲੋਕਾਂ ਨੇ ਇਹ ਕੱਢੇ ਆ ਕਿ ਹੁਣ ਕਿਉਂਕਿ ਪਰਮਜੀਤ ਸਿੰਘ ਸਰਨਾ ਜਿਹੜਾ ਹੈ, ਉਹਦੇ ਬਾਰੇ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਉਹਨੇ ਗੜਗੱਜ ਨੂੰ ਲੈ ਕੇ ਆਂਦਾ, ਤੇ ਲੋਕ ਇਹ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਦਲ ਦਾ ਪੈਂਤੜਾ ਹੀ ਇਹ ਬਣਨ ਜਾ ਰਿਹਾ ਕਿ ਅਸੀਂ ਸਿੱਖ ਰਹਿਤ ਮਰਿਆਦਾ ਤੇ ਡਟ ਕੇ ਪਹਿਰਾ ਦਿਵਾਉਣਾ ਚਾਹੁੰਦੇ ਆ, ਚਾਹੇ ਅਕਾਲੀ ਦਲ ਤੇ ਚਾਹੇ ਹੋਵੇ ਜਥੇਦਾਰ ਅਕਾਲ ਤਖਤ ਸਾਹਿਬ। ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਇਹ ਖਰੜਾ, ਉਹਨਾਂ ਨੂੰ ਮੂੰਹ ਨਹੀਂ ਲਾਵਾਂਗੇ। ਹੁਣ ਇਹ ਤੋਂ ਕੀ ਭਾਵ ਆ? ਬੀਤੇ ਦੌਰ ਦੇ ਵਿੱਚ ਸੰਤ ਸਮਾਜ ਤੇ ਦਮਦਮੀ ਟਕਸਾਲ ਸਮੇਤ ਹੋਰ ਬਹੁਤ ਸਾਰੀਆਂ ਧਿਰਾਂ ਧੜੇ ਜਿਹੜੇ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਖਰੜਾ ਕਹਿੰਦੇ ਆ, ਉਹਨਾਂ ਨੂੰ ਬਾਦਲ ਕਿਆਂ ਨੇ ਆਪਦੇ ਮਨੋਰਥਾਂ ਲਈ, ਆਪਦੇ ਸਿਆਸੀ ਸਵਾਰਥਾਂ ਲਈ ਗੱਠਜੋੜ ਦੇ ਤਹਿਤ ਨੇੜੇ ਲਾਇਆ ਹੋਇਆ ਸੀ। ਦੋਨਾਂ ਧਿਰਾਂ ਨੇ ਇੱਕ ਦੂਜੇ ਦਾ ਸਾਥ ਸਹਿਯੋਗ ਮਾਣਿਆ, ਇੱਕ ਦੂਜੇ ਦੇ ਮਤਲਬ ਹੱਲ ਕੀਤੇ, ਪਰ ਹੁਣ ਖੇਡ ਵਿਗੜ ਚੁੱਕੀ ਹੈ। ਹੁਣ ਬਾਦਲ ਦਲ ਵਾਲੇ ਕਹਿੰਦੇ ਆ ਕਿ ਬਾਬਾ ਧੁਮਾ ਜੀ, ਤੁਸੀਂ ਬੀਜੇਪੀ ਨਾਲ ਰਲ ਗਏ ਸੀ ਨਾ, ਤੁਸੀਂ ਬੀਜੇਪੀ ਦੀ ਸਪੋਰਟ ਕੀਤੀ ਸੀ ਨਾ, ਸੋ ਬੀਜੇਪੀ ਤਾਂ ਅੱਜ ਅਸੀਂ ਤਾਂ ਉਹਨਾਂ ਦੇ ਜੇ ਦੇਖਿਆ ਕਿ ਜਥੇਦਾਰ ਉਹਨਾਂ ਨਾਲ ਟਿਊਨ ਕਰਦੇ ਆ, ਅਸੀਂ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ, ਅਸੀਂ ਹੁਣ ਤੁਹਾਨੂੰ ਵੀ ਨਹੀਂ ਬਖਸ਼ਣਾ। ਹੁਣ ਅਸੀਂ ਉਹ ਸਾਰੇ ਲੋਕ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਸੰਪਰਦਾਈ ਸੋਚ ਅਨੁਸਾਰ ਖਰੜਾ ਕਹਿੰਦੇ ਆ, ਉਹਨਾਂ ਨੂੰ ਡੱਕਰਾਂਗੇ। ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੂਹਰੇ ਲਾ ਕੇ ਇਹੋ ਜਿਹੇ ਪੱਤੇ ਵੀ ਖੇਡੇ ਜਾ ਸਕਦੇ ਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਨਹੀਂ ਮੰਨਦੇ, ਜਿਹੜੇ ਕਹਿੰਦੇ ਆ ਕਿ ਇਹ ਖਰੜਾ, ਉਹ ਆਪਦਾ ਸਪਸ਼ਟ ਕਰਨ। ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਮੌਕੇ ਜਿਹੜੀ ਬਿਰਤੀ ਉਹਨਾਂ ਮਹੰਤਾਂ ਦੀ ਸੀ, ਜਿਨ੍ਹਾਂ ਤੋਂ ਸਿੰਘ ਸਭਾ ਲਹਿਰ ਤੋਂ ਲੈ ਕੇ ਗੁਰਦੁਆਰਾ ਸੁਧਾਰ ਲਹਿਰ ਤੱਕ ਸਿੱਖ ਬੜਾ ਦੁੱਖ ਤੇ ਸੰਤਾਪ ਭੋਗਦੇ ਰਹੇ, ਆਖਰ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਕਾਮਯਾਬ ਹੋਈ ਤਾਂ ਉਹਨਾਂ ਤੋਂ ਖਹਿੜਾ ਛੁੱਟਿਆ ਤੇ ਉਸ ਮੌਕੇ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਵਿੱਚ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਆਈ।
ਤੇ ਇਸ ਸਿੱਖ ਰਹਿਤ ਮਰਿਆਦਾ ਨੂੰ ਉਹਨਾਂ ਲੋਕਾਂ ਨੇ ਨਹੀਂ ਸੀ ਮੰਨਿਆ ਜਿਹੜੇ ਮਹੰਤਾਂ ਦੀ ਹਮਾਇਤ ਵਿੱਚ ਸੀ। ਸੋ ਜਿਹੜੀਆਂ ਧਿਰਾਂ ਧੜੇ ਇੱਕ ਪਾਸੇ ਸ਼੍ਰੋਮਣੀ ਕਮੇਟੀ ਦਾ ਲਾਹਾ ਲੈਂਦੇ ਆ ਤੇ ਨਾਲੇ ਉਹ ਇਹਨੂੰ ਖਰੜਾ ਕਹਿੰਦੇ ਆ, ਉਹਨਾਂ ਦਾ ਇੱਥੇ ਕੋਈ ਕੰਮ ਨਹੀਂ। ਸੋ ਇਸ ਤਰੀਕੇ ਨਾਲ ਇੱਕ ਪਾਸੇ ਸਿੱਖ ਜਗਤ ਦੇ ਅੰਦਰ ਮਰਿਆਦਾ ਦੇ ਝੰਡਾ ਬਰਦਾਰ ਬਣ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੱਦ ਵੱਡਾ ਕੀਤਾ ਜਾਊ, ਤੇ ਨਾਲ ਹੀ ਲੋਕਾਂ ਨੂੰ ਲੱਗੂ ਕਿ ਹੁਣ ਜੇਕਰ ਪੰਥ ਦੀ ਕੌਮ ਦੀ ਗੱਲ ਕਰਨ ਲੱਗੇ ਆ, ਜੇ ਅੱਜ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਲੱਗੇ ਆ, ਹੁਣ ਤਾਂ ਨਹੀਂ ਬਾਦਲਕਿਆਂ ਨੂੰ ਹਰਾਉਣਾ ਚਾਹੀਦਾ। ਸੋ ਇਸ ਤਰੀਕੇ ਨਾਲ ਅਗਲੇ ਆਪਦੀ ਜਿਹੜੀ ਸਿਆਸਤ ਵਾ ਉਹਨੂੰ ਅੱਗੇ ਤੋਰਨ ਦੇ ਲਈ ਸਿੱਖ ਰਹਿਤ ਮਰਿਆਦਾ ਦੇ ਰਾਹੀਂ ਪੱਤੇ ਖੇਡਣ ਨੂੰ ਫਿਰਦੇ ਆ। ਇਹ ਵੀ ਗੱਲ ਇੱਥੇ ਧਿਆਨ ਮੰਗਦੀ ਆ ਕਿ ਜਦੋਂ ਬੀਤੇ ਦੌਰ ਦੇ ਵਿੱਚ ਬਾਦਲ ਧਿਰ ਦਾ, ਬਾਦਲ ਧੜੇ ਦਾ ਸੰਪਰਦਾਵਾਂ ਨਾਲ, ਸੰਤ ਸਮਾਜ ਨਾਲ, ਦਮਦਮੀ ਟਕਸਾਲ ਨਾਲ ਮੇਲ ਜੋਲ ਸੀ, ਉਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਪਰਮਜੀਤ ਸਿੰਘ ਸਰਨੇ ਨੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਲੋਕਾਂ ਨੂੰ ਵਾਰ-ਵਾਰ ਦਿੱਤੀ ਜਿਹੜੇ ਸੰਤ ਸਮਾਜ ਨੂੰ, ਦਮਦਮੀ ਟਕਸਾਲ ਨੂੰ, ਸੰਪਰਦਾਵਾਂ ਨੂੰ ਚੰਗੇ ਨਹੀਂ ਲੱਗਦੇ, ਜਿਨ੍ਹਾਂ ਨੂੰ ਇਹ ਤਰ੍ਹਾਂ ਮਿਸ਼ਨਰੀ ਕਹਿ ਕੇ ਭੰਡਦੀਆਂ ਨੰਦੀਆਂ ਨੇ। ਤੇ ਇਸ ਤਰੀਕੇ ਦੇ ਸਮੀਕਰਨਾਂ ਦੇ ਵਿੱਚ ਅੱਜ ਜਦੋਂ ਪਰਮਜੀਤ ਸਿੰਘ ਸਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਖੁੱਸਣ ਤੋਂ ਬਾਅਦ, ਚਾਰੇ ਪਾਸਿਓਂ ਹੱਥਲ ਹੋਣ ਤੋਂ ਬਾਅਦ ਇਸ ਮੌਕੇ ਬਾਦਲ ਦਲ ਦੇ ਨਾਲ ਹੈ, ਤਾਂ ਉਹਨੇ ਇਹ ਗੱਲ ਇੱਥੇ ਇਹਨਾਂ ਨੂੰ ਪੜ੍ਹਾ ਦਿੱਤੀ ਆ ਕਿ ਇਹ ਜਿਹੜੇ ਡੇਰੇਦਾਰ, ਇਹ ਸੰਤ ਸਮਾਜ, ਇਹ ਦਮਦਮੀ ਟਕਸਾਲ ਤਾਂ ਬੀਜੇਪੀ ਨਾਲ ਚਲੇ ਗਏ, ਹੁਣ ਆਓ ਆਪਾਂ ਰਲ ਮਿਲ ਕੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲਿਆਂ ਨੂੰ ਨੇੜੇ ਲਾਈਏ, ਉਹ ਆਪਣੇ ਪੱਕੇ ਹਮੇਤੀ ਰਹਿਣਗੇ। ਸੋ ਜਿਹੜੀ ਮਿਸ਼ਨਰੀ ਧਾਰਾ ਨਾਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਜਾਂ ਇਹੋ ਜਿਹੀਆਂ ਹੋਰ ਸਿੱਖ ਰਹਿਤ ਮਰਿਆਦਾ ਨਾਲ ਜੁੜੀਆਂ ਹੋਈਆਂ ਧਿਰਾਂ ਧੜੇ ਨੇ, ਉਹਨਾਂ ਸਾਰਿਆਂ ਨੂੰ ਨਾਲ ਜੋੜਨ ਦੀ ਇੱਕ ਕਵਾਇਦ ਜਿਹੜੀ ਆ ਉਹ ਤੋਰੀ ਜਾ ਰਹੀ ਆ, ਜਿਹਦੇ ਵਿੱਚ ਪਰਮਜੀਤ ਸਿੰਘ ਸਰਨੇ ਹੁਣੀ ਇੱਥੋਂ ਤੱਕ ਜਾਣ ਨੂੰ ਤਿਆਰੀਆਂ ਕਰਦੇ ਦਿਖ ਰਹੇ ਨੇ ਕਿ ਜਿਨ੍ਹਾਂ ਨੂੰ ਸੰਤ ਸਮਾਜ, ਦਮਦਮੀ ਟਕਸਾਲ, ਸੰਪਰਦਾਵਾਂ ਦੇ ਕਹਿਣ ਤੇ ਬੀਤੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਛੇਕਿਆ ਗਿਆ ਵਾ, ਉਹਨਾਂ ਨਾਲ ਵੀ ਨੇੜਤਾ ਬਣਾਈ ਜਾਵੇ। ਸੋ ਕੋਈ ਵੱਡੀ ਗੱਲ ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਧੜਾ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਦੇ ਨਾਂ ਤੇ ਇੰਦਰ ਸਿੰਘ ਘੱਗੇ ਨੂੰ, ਗੁਰਬਖਸ਼ ਸਿੰਘ ਕਾਲੇ ਅਫਗਾਨੇ ਵਰਗੇ, ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਤੇ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਵਰਗੇ, ਇਹੋ ਜਿਹਾ ਹੈ ਸਾਰੇ ਜਿਹੜੇ ਸਾਰੇ ਸੰਸਾਰ ਦੇ ਵਿੱਚ ਲੋਕ ਖਿਲਰੇ ਹੋਏ ਨੇ, ਇਹਨਾਂ ਸਾਰਿਆਂ ਦੇ ਪ੍ਰਤੀ ਇੱਕ ਵੱਡੀ ਗੱਲ, ਵੱਡਾ ਸੰਦੇਸ਼ ਜਿਹੜਾ ਹੈ ਚੇਤੇ ਕਰੋ। ਬੀਤੇ ਦੌਰ ਵਿੱਚ ਵੀ ਵਾਰ-ਵਾਰ ਇਹੋ ਜਿਹੇ ਸੁਨੇਹੇ ਅਕਾਲ ਤਖਤ ਸਾਹਿਬ ਤੋਂ ਦਿੱਤੇ ਜਾਂਦੇ ਰਹੇ ਨੇ ਕਿ ਜਿਹੜੇ ਛੇਕੇ ਗਏ ਨੇ ਉਹ ਭੁੱਲਾਂ ਬਖਸ਼ਾ ਲਓ, ਜਿਹੜੇ ਲੋਕ ਗਲਤੀ ਮੰਨ ਲੈਣਗੇ ਉਹਨਾਂ ਨੂੰ ਇਸ ਤਰ੍ਹਾਂ। ਸੋ ਇਹ ਇੱਕ ਬੀਤੇ ਦੌਰ ਵਿੱਚ ਜਿਹੜਾ ਕਰ ਕਰਾ ਕੇ ਸੰਦੇਸ਼ ਹੁਕਮ ਦਿੱਤੇ ਜਾਂਦੇ ਰਹੇ ਨੇ, ਉਸੇ ਲੜੀ ਵਿੱਚ ਉਹਦੀ ਨਵੇਂ ਤਰੀਕੇ ਨਾਲ ਗੱਲ ਕਰਕੇ ਨਾਲੇ ਤਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਪੱਕੀ ਕਰ ਲੈਣੀ ਆ, ਨਾਲੇ ਲੋਕਾਂ ਦੇ ਵਿੱਚ ਹੀਰੋ ਬਣ ਜਾਣਾ ਕਿ ਦੇਖੋ ਜੀ ਅਸੀਂ ਤਾਂ ਸਿੱਖ ਰਹਿਤ ਮਰਿਆਦਾ ਦੇ ਝੰਡਾ ਚੱਕ ਲਿਆ, ਤੇ ਜਿਹੜਾ ਵੀ ਬੰਦਾ ਇਸ ਗੱਲ ਨੂੰ ਨਹੀਂ ਮੰਨੂਗਾ ਉਹਦੇ ਅਸੀਂ ਦੁਆਲੇ ਹੋ ਜਾਾਂਗੇ। ਪਰ ਇਹ ਇੰਨਾ ਸੌਖਾ ਨਹੀਂ, ਲੋਕਾਂ ਨੂੰ ਸਭ ਸਮਝ ਆ ਕਿ ਕੀ ਸਾਡੇ ਨਾਲ ਪੱਤੇਬਾਜ਼ੀ ਕੀਤੀ ਜਾ ਰਹੀ ਆ। ਜਿੰਨਾ ਮਾੜਾ ਹਾਲ ਇਸ ਮੌਕੇ ਬਾਦਲ ਧੜੇ ਦਾ ਹੈ, ਉਹਨਾਂ ਨੂੰ ਵਹਿਮ ਹੋ ਸਕਦਾ ਕਿ ਅਸੀਂ ਤਾਂ ਜੀ ਹੁਣ ਅਕਾਲੀ ਦਲ ਬਣਾ ਲਿਆ, ਅਸੀਂ ਤਾਂ ਜੀ ਹੁਣ ਭਰਤੀ 25-30 ਲੱਖ ਕਰ ਲਈ, ਅਸੀਂ ਤਾਂ ਜੀ ਹੁਣ ਬੱਲੇ ਬੱਲੇ ਕਰ ਲੈਣੀ ਆ ਜੀ, ਪ੍ਰਧਾਨ ਬਣਾ ਲਿਆ ਸੁਖਬੀਰ। ਜਿਹੜੀਆਂ ਗੱਲਾਂ ਉਸ ਮੌਕੇ ਦਮਦਮਾ ਸਾਹਿਬ ਦੀ ਸਟੇਜ ਤੋਂ ਬਾਦਲ ਧੜੇ ਨੇ ਕੀਤੀਆਂ ਕਿ ਬਸ ਜੀ ਆਹ ਮਸਲੇ ਆ, ਆਹ ਮੁੱਦੇ ਆ, ਲੋਕ ਉਲਟਾ ਮਖੌਲਾਂ ਕਰਦੇ ਆ ਬਈ ਨਾ ਕਦੇ ਵਿਚਾਰੇ ਇਹ ਭਾਜਪਾ ਨਾਲ ਗੱਠਜੋੜ ਕਰ ਸਕੇ, ਨਾ ਕਦੇ ਇਹ ਪੰਜਾਬ ਦੇ CM ਬਣ ਸਕੇ, ਨਾ ਕਦੇ ਇਹ ਸੈਂਟਰ 'ਚ ਵਜ਼ੀਰ ਬਣ ਸਕੇ। ਜੇ ਕਿਤੇ ਇੱਕ ਵਾਰੀ ਪੰਜਾਬ ਦੇ ਲੋਕੋ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ, ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੁੰਦਾ, ਉੱਥੇ ਉਹ ਵਜ਼ੀਰ ਬਣੇ ਹੁੰਦੇ,
ਜੇ ਕਿਤੇ ਇਹਨਾਂ ਕੋਲੇ ਸ਼੍ਰੋਮਣੀ ਕਮੇਟੀ ਹੁੰਦੀ ਤਾਂ ਹੁਣ ਨੂੰ ਸਾਰੇ ਮਸਲੇ ਹੱਲ ਹੋਏ ਹੁੰਦੇ। ਤਾਂ ਲੋਕ ਤਾਂ ਇਹਨਾਂ ਨੂੰ ਕਰਦੇ ਆ ਟੀਚਰਾਂ, ਇਹ ਕਹਿੰਦੇ ਆ ਕਿ ਅਸੀਂ ਦੁਨੀਆ ਨੂੰ ਚਾਰ ਜਾਣਾ। ਹਕੀਕਤ ਇਹ ਹੈ ਕਿ ਇਸ ਮਾਹੌਲ ਦੇ ਵਿੱਚ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੰਤਾਪ ਵਾਲਾ ਦੌਰ ਆ ਉਹ ਚੱਲ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਜਿਨ੍ਹਾਂ ਦੇ ਬਾਰੇ ਲੋਕਾਂ ਦੇ ਵਿੱਚ ਇੱਕ ਹਾਂ ਪੱਖੀ ਇੱਕ ਸਤਿਕਾਰਯੋਗ ਵਿਚਾਰ ਸੀ, ਉਹਨਾਂ ਦਾ ਵੀ ਬਹੁਤ ਬੁਰਾ ਹਾਲ ਇਹਨਾਂ ਦਿਨਾਂ 'ਚ ਦਿਖ ਰਿਹਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ, ਉਸ ਦਿਨ ਵੀ ਇਹ ਪ੍ਰਭਾਵ ਦੇਣ ਦੇ ਵਿੱਚ ਧਾਮੀ ਸਾਹਿਬ ਸਫਲ ਰਹੇ ਕਿ ਮੈਂ ਤਾਂ ਜੀ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ, ਪਰ ਫਿਰ ਵੀ ਇਹ ਫੈਸਲਾ ਹੋ ਗਿਆ। ਜਦੋਂ ਉਹਨਾਂ ਨੇ ਜਥੇਦਾਰ ਰਘਵੀਰ ਸਿੰਘ ਦੇ ਇੱਕ ਬਿਆਨ ਤੋਂ ਬਾਅਦ ਅਸਤੀਫਾ ਦੇ ਦਿੱਤਾ, ਉਦੋਂ ਵੀ ਲੋਕਾਂ ਨੂੰ ਲੱਗਿਆ ਕਿ ਬੜਾ ਜੀ ਨੈਤਿਕ ਤੌਰ ਦੇ ਉੱਤੇ ਮਜ਼ਬੂਤ ਬੰਦੇ ਨੇ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਨਹੀਂ ਵਾਪਸ ਆਉਂਦੇ। ਪਰ ਬਾਅਦ ਵਿੱਚ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨ ਕੇ ਜਦੋਂ ਪ੍ਰਧਾਨਗੀ ਲਈ ਤੇ ਜਿਹੜੀਆਂ ਗੱਲਾਂ ਪਹਿਲੇ ਦਿਨ ਕੀਤੀਆਂ, ਲੋਕਾਂ ਨੂੰ ਲੱਗਣ ਲੱਗ ਗਿਆ ਵੀ ਲੈ ਬਈ ਹੁਣ ਧਾਮੀ ਸਾਹਿਬ ਫੱਟੇ ਚੱਕਣਗੇ। ਪਰ ਅੱਜ ਸਾਰਿਆਂ ਦੇ ਸਾਹਮਣੇ ਹੈ ਕਿ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਉਹ ਲੋਕਾਂ ਨੂੰ ਵੀ ਜਚਾ ਰਹੇ ਆ, ਸੰਗਤ ਨੂੰ, ਕਿ ਮੇਰੀ ਕੋਈ ਵਾਹ ਨਹੀਂ ਚੱਲਦੀ। ਨਾ ਤਾਂ ਉਹ ਉਸ ਪ੍ਰੋਗਰਾਮ 'ਚ ਪਹੁੰਚੇ ਜਿੱਦਣ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਐਲਾਨਿਆ ਗਿਆ, ਹੋਰ ਵੀ ਹਰੇਕ ਅਹਿਮ ਮੌਕੇ ਤੇ ਉਹ ਟਾਲਾ ਮਾਰ ਜਾਂਦੇ ਆ, ਕਿਉਂਕਿ ਸਟੇਜ ਤੋਂ ਬੋਲਣਾ ਪਊ ਤੇ ਬੋਲਣਾ ਝੂਠ ਪਊ। ਜਿਹੜੀਆਂ ਗੱਲਾਂ ਜਾਂ ਜਿਹੜਾ ਪ੍ਰਭਾਵ ਉਹਨਾਂ ਨੇ ਬਣਾਇਆ ਸੀ, ਉਹ ਸਾਰੇ ਦਾ ਸਾਰਾ ਬਾਦਲ ਧਿਰ ਨੇ ਸਿਫਰ ਕੀਤਾ ਪਿਆ। ਸੋਚੋ, ਜੇਕਰ ਤਖਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਦੀ ਸਟੇਜ ਤੋਂ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਜਥੇਦਾਰ ਜਿਹੜੇ ਨੇ ਉਹ ਭਾਜਪਾ ਨਾਲ ਰਲੇ ਹੋਏ ਨੇ, ਜਿੰਨਾ ਜ਼ਿਆਦਾ ਮਾੜਾ ਭੈੜਾ ਉਹਨਾਂ ਬਾਰੇ ਬੋਲਿਆ ਜਾ ਸਕਦਾ ਹੈ ਉਹ ਬੋਲਿਆ ਸੁਖਬੀਰ ਸਿੰਘ ਬਾਦਲ ਨੇ। ਦੂਜੇ ਪਾਸੇ ਚੇਤੇ ਕਰੋ, ਜਿੱਦਣ ਧਾਮੀ ਸਾਹਿਬ ਪਹਿਲੀ ਵਾਰ ਅਸਤੀਫਾ ਜਿਹੜਾ ਸੀ ਰੱਦ ਹੋਣ ਵਾਲੀ ਪ੍ਰਕਿਰਿਆ ਤੋਂ ਬਾਅਦ ਦਰਬਾਰ ਸਾਹਿਬ ਪਧਾਰੇ ਸੀ, ਇੱਥੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਥੇਦਾਰ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਰਿਸਪੈਕਟੇਬਲ ਤਰੀਕੇ ਨਾਲ ਸਤਿਕਾਰ ਨਾਲ ਵਿਦਾ ਕਰਨ ਦਾ ਸੋਚ ਰਹੇ। ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਸਤਿਕਾਰ ਦੇਣਾ, ਜਿਹੜੇ ਜਥੇਦਾਰਾਂ ਨੂੰ ਸੁਖਬੀਰ ਸਿੰਘ ਬਾਦਲ ਕਹਿੰਦਾ ਉਹ ਬੀਜੇਪੀ ਦੇ ਏਜੰਟ ਬਣ ਗਏ ਸੀ। ਸੋ ਜਿਹੜਾ ਧਾਮੀ ਸਾਹਿਬ ਨੇ ਦੁਬਾਰਾ ਇਸ ਅਹੁਦੇ ਤੇ ਆ ਕੇ ਲੋਕਾਂ ਦੇ ਵਿੱਚ ਇਹ ਵਹਿਮ ਜਿਹਾ, ਇਹ ਭਰਮ ਜਿਹਾ ਫੈਲਾਇਆ ਸੀ ਕਿ ਸ਼ਾਇਦ ਸਭ ਅੱਛਾ ਹੋਣ ਜਾ ਰਿਹਾ, ਉਹ ਗੱਲ ਵੀ ਸਿਫਰ ਹੋ ਗਈ। ਸੋ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ, ਉਹਨਾਂ ਤੋਂ ਵੀ ਲੋਕ ਜਿਹੜੇ ਆ ਬੜੇ ਹੈਰਾਨ ਹੋ ਕੇ ਦੇਖ ਰਹੇ ਨੇ ਕਿ ਇਹ ਬਿਲਕੁਲ ਸਿਆਸੀ, ਜਿਵੇਂ ਹੁੰਦਾ ਨਾ ਕੋਈ ਬੰਦਾ ਵੀ ਉਹਦੇ ਦੇ ਮੂਹਰੇ ਹੱਥ ਚੋਕਾ ਬਣ ਕੇ ਚੱਲਦਾ ਸਿਆਸੀ ਲੋਕਾਂ ਦਾ, ਉਵੇਂ ਆਪਦੇ ਆਪ ਨੂੰ ਉਹਨਾਂ ਨੇ ਜਿਹੜਾ ਹੈ ਬਗਾਨੇ ਹੱਥਾਂ 'ਚ ਦਿੱਤਾ ਹੋਇਆ। ਜਦੋਂ ਵੀ ਕੁਛ ਉਹ ਕਰਦੇ ਆ, ਜਦੋਂ ਵੀ ਕੁਛ ਉਹ ਬੋਲਦੇ ਆ, ਸੰਗਤ ਵਿੱਚ ਪ੍ਰਭਾਵ ਇਹੀ ਜਾਂਦਾ ਕਿ ਇਹਦਾ ਸਰਨੇ ਨੇ ਕਰਾਇਆ। ਜਿੱਦਣ ਉਹ ਭਾਈ ਮਹਿਲ ਸਿੰਘ ਦੇ ਭੋਗ ਵਾਲੇ ਦਿਨ ਆਏ, ਲੋਕਾਂ ਨੇ ਕਿਹਾ ਸਰਨੇ ਦੇ ਕਹਿਣ ਤੇ ਆ ਜਿਹੜੇ ਸਰੋਪੇ ਦਿੱਤੇ ਨੀਲੇ, ਇਹ ਜਿਹੜਾ ਸਿੱਖ ਰਹਿਤ ਮਰਿਆਦਾ ਦਿੱਤੀ ਅਕਾਲੀ ਲੀਡਰਾਂ ਨੂੰ, ਅਕਾਲੀ ਕਹਿਣਾ ਪਊ ਵਿਚਾਰਿਆਂ ਨੂੰ, ਉਹਦਾ ਵੀ ਇਹ ਲੋਕਾਂ ਨੂੰ ਲੱਗਿਆ ਕਿ ਸਰਨੇ ਨੇ ਇਹ ਕੰਮ ਕਰਾਇਆ। ਜਿਹੜੀ ਨੀਲੇ ਰੰਗ ਵਾਲੀ ਗੱਲ ਹੈ, ਉਹ ਆਪਾਂ ਨੂੰ ਸਭ ਨੂੰ ਪਤਾ ਕਿ 5-6 ਮਹੀਨੇ ਪਹਿਲਾਂ ਕਿਸੇ ਮਸਲੇ ਦੇ ਵਿੱਚ ਇਹ ਚਰਚਾ ਛਿੜ ਪਈ ਤੇ ਮਾਮਲਾ ਕਾਫੀ ਤੂਲ ਫੜ ਗਿਆ ਸੀ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਧਾਮਾਂ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਹੈ ਉਹ ਬਸੰਤੀ ਜਾਂ ਸੁਰਮਈ ਰੰਗ ਦੇ, ਨੀਲੇ ਰੰਗ ਜਿਹੜਾ ਹੁੰਦਾ ਉਹਦੇ ਹੋ ਸਕਦੇ। ਤੇ ਉਦੋਂ ਪਹਿਲਾਂ ਬੜਾ ਲੰਮਾ ਚਿਰ ਪੰਥ ਵਿੱਚ ਕੇਸਰੀ ਰੰਗ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਸੀ ਕਿ ਕੇਸਰੀ ਨਿਸ਼ਾਨ ਸਾਹਿਬ ਸਿੱਖਾਂ ਦਾ ਰੰਗ। ਇਸ ਗੱਲ ਤੋਂ ਸੰਪਰਦਾਵਾਂ ਨਾਲ ਜੁੜੇ ਹੋਏ ਸਿੱਖ ਜਿਹੜੇ ਸੀ ਉਹਨਾਂ ਨੇ ਕਾਫੀ ਜ਼ਿਆਦਾ ਇਤਰਾਜ਼ ਕੀਤਾ ਸੀ ਤੇ ਉਸ ਮੌਕੇ ਧਾਮੀ ਸਾਹਿਬ ਰਾਹੀਂ ਸੈਟਲਮੈਂਟ ਜੀ ਹੋ ਗਈ ਸੀ ਵੀ ਠੀਕ ਆ, ਜਿੰਨੇ ਕੁ ਗੁਰਧਾਮਾਂ ਦੇ ਅਸੀਂ ਬਸੰਤੀ ਕਰਤੇ ਬਦਲਤੇ ਠੀਕ ਆ,
बाकी ਜਿਹੜੇ ਨੇ ਅਸੀਂ ਉਵੇਂ ਹੀ ਰਹਿਣ ਦਿੰਦੇ ਆ, ਕੇਸਰੀ ਰਹਿਣ ਦਿੰਦੇ ਆ, ਤੁਹਾਡੀ ਮੰਨ ਲੈਂਦੇ। ਪਰ ਹੁਣ ਜਿਹੜਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਜਥੇਦਾਰ ਆਉਣ ਤੋਂ ਬਾਅਦ ਨੀਲੇ ਰੰਗ ਦੇ ਸਰੂਪੇ ਦੇ ਕੇ ਅਸਲ ਵਿੱਚ ਉਹ ਸੰਪਰਦਾਈ ਧਿਰਾਂ ਨੂੰ ਚੈਲੰਜ ਕੀਤਾ ਗਿਆ ਕਿ ਤੁਹਾਡੀ ਗੱਲ ਜਿਹੜੀ ਕੇਸਰੀ ਨਿਸ਼ਾਨ ਸਾਹਿਬਾਂ ਵਾਲੀ ਆ, ਕੇਸਰੀ ਸਰੂਪਿਆਂ ਵਾਲੀ ਆ ਨਾ, ਹੁਣ ਉਹ ਖਤਮ ਹੈ। ਸੋ ਇੱਕ ਤਰੀਕੇ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਸ ਸਿਆਸਤ ਦਾ ਮੋਹਰਾ ਬਣ ਚੁੱਕੇ ਹੈ ਜਿਹਦੇ ਰਾਹੀਂ ਬਾਦਲਕਿਆਂ ਦੇ ਵਿਰੋਧੀ ਸੰਪਰਦਾਈ, ਦਮਦਮੀ ਟਕਸਾਲ ਤੇ ਹੋਰ ਧਿਰਾਂ ਧੜਿਆਂ ਨੂੰ ਇੱਕ ਤਰੀਕੇ ਨਾਲ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਭਾਜਪਾ ਨਾਲ ਜਾਣਾ ਹੈ ਤਾਂ ਦੱਬ ਕੇ ਜਾਓ, ਰੱਜ ਕੇ ਜਾਓ, ਕੋਈ ਚੱਕਰ ਨਹੀਂ। ਪਰ ਇਸ ਦੀ ਕੀਮਤ ਜਿਹੜੀ ਆ, ਜਿਹੜੀ ਤੁਹਾਡੀ ਹੁਣ ਤੱਕ ਚੱਲਦੀ ਰਹੀ ਹੈ ਨਾ, 30 ਸਾਲ ਹੋ ਗਏ, ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਸੰਪਰਦਾਈ ਧਿਰਾਂ ਚੋਂ ਹੀ ਆਏ ਹੋਏ ਨੇ ਤੇ ਆਏ ਦਿਨ ਕੋਈ ਨਾ ਕੋਈ ਖਲਾਰਾ ਵੀ ਪਿਆ ਰਹਿੰਦਾ। ਪਿੱਛੇ ਜੇ ਸੁਲਤਾਨਪੁਰ ਲੋਧੀ ਵਿੱਚ ਜਦੋਂ 550 ਸਾਲਾ ਮਨਾਇਆ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਉਦੋਂ ਮੂਲ ਮੰਤਰ ਦਾ ਪੇਚਾ ਪਿਆ ਸੀ। ਉੱਥੇ ਮੂਲ ਮੰਤਰ ਜਿਹੜਾ ਸੀ ਸੰਪਰਦਾਈ ਸੋਚ ਅਨੁਸਾਰ ਲਿਖ ਕੇ ਲਿਆਂਦਾ ਗਿਆ ਸੀ। ਬੀਬਾ ਹਰਸਿਮਰਤ ਕੌਰ, ਨਾਨਕਸਰੀਏ ਸਾਹਿਬ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਟ ਗਏ ਸੀ। ਪਰ ਉਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕੁਝ ਹੋਰ ਸ਼੍ਰੋਮਣੀ ਕਮੇਟੀ ਦੇ ਸਤਿਕਾਰਤ ਸਿੰਘਾਂ ਨੇ ਸਟੈਂਡ ਲਿਆ ਤੇ ਉਹ ਗੱਲ ਨਹੀਂ ਹੋਈ। ਪਰ ਅੱਜ ਤੋਂ ਬਾਅਦ ਜਦੋਂ ਵੀ ਕੋਈ ਇਹੋ ਜਿਹੀ ਸੰਪਰਦਾਈ ਏਜੰਡੇ ਵਾਲੀ ਗੱਲ ਆਊਗੀ ਤਾਂ ਉਹਦੇ ਬਾਰੇ ਹੁਣ ਮਾਹੌਲ ਬਿਲਕੁਲ ਬਦਲਿਆ ਹੋਇਆ ਜਿਹੜਾ ਹੈ ਉਹ ਦਿਖ ਰਿਹਾ। ਇਹਨੂੰ ਪੰਥ ਚਾਹੁੰਦਾ ਸੀ, ਕੌਮ ਚਾਹੁੰਦੀ ਆ ਕਿ ਸਿੱਖ ਰਹਿਤ ਮਰਿਆਦਾ ਇੱਕ ਹੋਵੇ, ਸਾਰੀ ਕੌਮ ਚਾਹੁੰਦੀ ਆ ਕਿ ਮੂਲ ਮੰਤਰ ਤੇ ਹੋਰ ਮਸਲੇ ਜਿਹੜੇ ਆ ਉਹ ਨਜਿੱਠੇ ਜਾਣ। ਪਰ ਇਹਨਾਂ ਨੂੰ ਹੁਣ ਤੱਕ ਰੋਕੀ ਕਿਹਨੇ ਰੱਖਿਆ? ਇਹੀ ਬਾਦਲ ਲਾਣਾ ਸੀ ਜਿਹਨੇ ਰੋਕੀ ਰੱਖਿਆ, ਇਹੀ ਬਾਦਲ ਵਾਲੀ ਧਿਰ ਸੀ। ਚੇਤੇ ਕਰੋ 5-6 ਮਹੀਨੇ ਪਹਿਲਾਂ ਇੱਕ ਬਹਿਸ ਵਿੱਚ ਅਮਰਜੀਤ ਸਿੰਘ ਚਾਵਲਾ ਬੜਾ ਠੋਕ ਵਜਾ ਕੇ ਕਹਿ ਰਿਹਾ ਸੀ ਕਿ ਜੀ ਇਹ ਤਾਂ ਖਰੜਾ, ਇਹ ਕਿੱਥੇ ਮਰਿਆਦਾ। ਸੋ ਜਦੋਂ ਬੀਤੇ ਦੌਰ ਦੇ ਵਿੱਚ ਸੰਪਰਦਾਵਾਂ ਨਾਲ ਜੁੜੇ ਹੋਏ ਤੇ ਹੋਰ ਡੇਰੇਦਾਰ ਸਾਧਾਂ ਨਾਲ ਜੁੜੇ ਹੋਏ ਲੋਕ ਜਿਹੜੇ ਸੀ ਉਹ ਇਹਨੂੰ ਖਰੜਾ ਕਹਿੰਦੇ ਰਹੇ। ਜਦੋਂ ਮੂਲ ਮੰਤਰ ਅਤੇ ਹੋਰਨਾਂ ਮੁੱਦਿਆਂ ਦੇ ਉੱਤੇ ਉਹ ਮਹਾਨਤਾ ਵਾਲੀ ਸੋਚ ਆ ਜਿਹੜੀ ਉਹਦਾ ਇੱਥੇ ਜ਼ੋਰ ਚੱਲਦਾ ਰਿਹਾ, ਉਸ ਮੌਕੇ ਬਾਦਲਕਿਆਂ ਦੀ ਮਰਜ਼ੀ ਨਾਲ ਹੀ ਚੱਲਦਾ ਰਿਹਾ। ਅੱਜ ਉਹਨਾਂ ਨੇ ਇਹ ਪੰਥ ਦੇ ਭਲੇ ਵਿੱਚ ਨਹੀਂ ਇਹ ਕਰਨਾ ਚਾਹਿਆ, ਉਹਨਾਂ ਨੇ ਇਹ ਸਟੈਪ ਆਪਦੀ ਮਰਜ਼ੀ। ਉਹ ਤਾਂ ਜਦੋਂ ਕਹਿੰਦੇ ਆ ਵੀ ਭਾਜਪਾ ਦੇ ਨਾਲ ਸੀ ਅਸੀਂ, ਉਦੋਂ ਵੀ ਅਸੀਂ ਠੀਕ ਸੀ, ਤੇ ਜਦੋਂ ਭਾਜਪਾ ਦੇ ਨਾਲ ਸਾਡੀ ਵਿਗੜ ਗਈ ਅਸੀਂ ਠੀਕ ਆ। ਜਦੋਂ ਜਿਹੜੇ ਆ ਸੰਪਰਦਾਵਾਂ ਵਾਲੇ ਡੇਰੇਦਾਰਾਂ ਨਾਲ ਅਸੀਂ ਠੀਕ ਸੀ, ਬਾਦਲ ਕੇ ਕਹਿੰਦੇ ਉਦੋਂ ਵੀ ਅਸੀਂ ਠੀਕ ਸੀ। ਹੁਣ ਜਦੋਂ ਸਾਡੀ ਉਹਨਾਂ ਨਾਲ ਵਿਗੜ ਗਈ ਹੁਣ ਵੀ ਅਸੀਂ ਠੀਕ ਆ। ਜਦੋਂ ਬਾਦਲ ਕੇ ਕਹਿੰਦੇ ਆ ਵੀ ਮਿਸ਼ਨਰੀਆਂ ਨਾਲ ਸਾਡੀ ਸੁਰ ਨਹੀਂ ਸੀ ਰਲਦੀ, ਅਸੀਂ ਉਹਨਾਂ ਦੇ ਉਲਟ ਸੀ, ਅਸੀਂ ਉਹਨਾਂ ਨੂੰ ਪੁੱਛਦੇ ਹੀ ਨਹੀਂ ਸੀ ਵੀ ਤੁਸੀਂ ਤਾਂ ਸਿੱਖ ਰਹਿਤ ਮਿਲਣ ਦੀ ਗੱਲ ਕਰਦੇ ਹੋ, ਉਦੋਂ ਵੀ ਕਹਿੰਦੇ ਅਸੀਂ ਠੀਕ ਸੀ। ਅੱਜ ਜੇ ਉਹਨਾਂ ਨੂੰ ਨੇੜੇ ਲਾ ਲਿਆ ਤਾਂ ਅੱਜ ਵੀ ਅਸੀਂ ਠੀਕ ਆ। ਇਹ ਕਿਹੋ ਜਿਹਾ ਠੀਕ ਹੁੰਦਾ ਜਿਹਦੇ ਵਿੱਚ ਆਪਦੇ ਸਵਾਰਥਾਂ ਲਈ, ਆਪਦੇ ਮਤਲਬ ਲਈ ਬਾਦਲ ਲਾਣਾ ਜਿਹੜਾ ਹੈ ਉਹ ਹਰ ਵੇਲੇ ਪੱਤੇ ਖੇਡਦਾ। ਸੋ ਇਹਨਾਂ ਲੋਕਾਂ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਉਹ ਵੀ ਠੀਕ ਸੀ, ਤੇ ਜਿੱਦਣ ਉਹਦੀ ਖਿਚੜੀ ਬਣਾ ਕੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਉਹ ਵੀ ਠੀਕ ਆ। ਇਹ ਜਿਹੜਾ ਮਾਹੌਲ ਆ ਇਹਦੇ ਉੱਤੇ ਕੌਮ ਨੂੰ ਸੋਚਣ ਵਿਚਾਰਨ ਦੀ ਔਰ ਇਹਦੇ ਤੇ ਚਿੰਤਾ ਕਰਨ ਦੀ ਲੋੜ ਆ ਕਿ ਕਿਵੇਂ ਕੋਈ ਇੱਕ ਪਰਿਵਾਰ ਜਾਂ ਇੱਕ ਧਿਰ ਪੂਰੀ ਕੌਮ ਨੂੰ ਆਪਦੀਆਂ ਉਂਗਲਾਂ ਤੇ ਨਚਾਉਣ ਜੋਗੀ ਹੋ ਸਕਦੀ। ਆ ਪਿੱਛੇ ਜੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਇੱਕ ਸ਼ਿਕਾਇਤ ਆ ਗਈ, ਆਪ ਹੀ ਬਣਾਈ ਬਲਟੋਹੇ ਹੋਣਾ ਨੇ, ਆਪ ਹੀ ਬਣਾਈ ਬਾਦਲ ਦੇ ਚਮਚਿਆਂ ਨੇ ਕਿ ਇਹਦੀ ਹਿੰਮਤ ਕਿਵੇਂ ਪੈ ਗਈ। ਇਹ ਜਥੇਦਾਰ ਸਾਹਿਬਾਨ ਨੇ ਸਾਡੇ ਸੁਖਬੀਰ ਸਿੰਘ ਬਾਦਲ ਨੂੰ ਤੇ ਬਾਕੀ ਬਾਦਲ ਲਾਣੇ ਨੂੰ ਕਿਵੇਂ ਤਨਖਾਹ ਲਾਤੀ ਤੇ ਇੱਕ ਬਹਾਨਾ ਲੱਭ ਲਿਆ ਕਿ ਜੀ ਆਹ ਦੇਖੋ ਇਹਦੇ ਖਿਲਾਫ ਇਹਦੇ ਸਾਧੂ ਨੇ ਸ਼ਿਕਾਇਤ ਕੀਤੀ। ਠੀਕ ਆ ਭਾਈ, ਉਹ ਤਾਂ ਬੀਤ ਗਿਆ, ਉਹ ਤਾਂ ਲੰਘ ਗਿਆ ਵੇਲਾ, ਜੋ ਹੋਣਾ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਹੋ ਗਿਆ। ਪਰ ਹੁਣ ਲੋਕ ਚੱਕੀ ਫਿਰਦੇ ਆ
ਜਿਹੜਾ ਬਾਦਲ ਧਿਰ ਨੇ ਟੇਕ ਸਿੰਘ ਧਨੌਲਾ ਜਥੇਦਾਰ ਲਾਇਆ, ਉਹਦੇ ਖਿਲਾਫ FIR ਵੀ ਹੋਈ ਆ ਤੇ ਉਸ FIR ਦੇ ਆਧਾਰ ਦੇ ਉੱਤੇ ਅਕਾਲ ਤਖਤ ਤੇ ਵੀ ਮਸਲਾ ਆ ਗਿਆ। ਹੁਣ ਸਰਦਾਰ ਹਰਜਿੰਦਰ ਸਿੰਘ ਧਾਮੀ ਉਹ ਜਦੋਂ ਵੀ ਪ੍ਰੈਸ ਦੇ ਸਾਹਮਣੇ ਆਉਣਗੇ ਉਸ ਦਿਨ ਇਹ ਸਵਾਲ ਉਹਨਾਂ ਨੂੰ ਲਾਜ਼ਮੀ ਪੁੱਛਿਆ ਜਾਊਗਾ ਤੇ ਜਵਾਬ ਦੇ ਨਹੀਂ ਹੋਣਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਤਾਂ ਬਾਦਲ ਲਾਣਾ ਸੀ। ਇਸ ਕਰਕੇ ਧਾਮੀ ਸਾਹਿਬ ਨੇ ਚਾਹੇ ਚਾਹੁੰਦਿਆਂ ਚਾਹੇ ਨਾ ਚਾਹੁੰਦਿਆਂ ਉਹ ਕਾਰਵਾਈ ਕਰਤੀ ਤੇ ਅੱਜ ਹੁਣ ਤੇਗ ਸਿੰਘ ਧਨੌਲੇ ਦੀ ਹਮਾਇਤ ਵਿੱਚ ਆ ਬਾਦਲ ਲਾਣਾ। ਤੇ ਹੁਣ ਦੱਸੋ ਉਸ ਸ਼ਿਕਾਇਤ ਦਾ ਉਹੋ ਜਿਹੀ ਹੋਈ ਸ਼ਿਕਾਇਤ ਦਾ ਜਥੇਦਾਰ ਹੀ ਉਹ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਇਹ ਬਣਾਇਆ ਹੈ ਤੇਗ ਸਿੰਘ ਧਨੌਲਾ। ਸੋ ਪੈਰ ਦੇ ਉੱਤੇ ਪੁਆੜੇ ਪੈਣੇ ਆ, ਕਦਮ ਦੇ ਉੱਤੇ ਆਉਣ ਵਾਲੇ ਦਿਨ ਜਿਹੜੇ ਨੇ ਉਹ ਇਹਨਾਂ ਲੋਕਾਂ ਨੂੰ ਘੇਰਨਗੇ, ਪਰ ਨੁਕਸਾਨ ਕੌਮ ਦਾ ਹੋਣਾ, ਕੌਮ ਦੀ ਜਵਾਨੀ, ਕੌਮ ਦੇ ਜਿਹੜੇ ਸੁਹਿਰਦ ਲੋਕ ਨੇ ਉਹਨਾਂ ਨੂੰ ਤਕਲੀਫ ਹੋਏਗੀ। ਪਰ ਇਹ ਗੱਲ ਮੈਂ ਫੇਰ ਕਹਿਣਾ, ਬਾਦਲਕਿਆਂ ਦੀ ਸੌੜੀ ਭੈੜੀ ਨੀਚਤਾ ਵਾਲੀ ਅਖਲਾਕਹੀਣ ਸਿਆਸਤ ਨੂੰ ਸਮਝੋ, ਚੇਤੇ ਕਰੋ ਪਿਛਲੇ ਲੰਮੇ ਚਿਰ ਤੋਂ ਇਹ ਲੱਗੇ ਹੋਏ ਨੇ ਕਿ ਸਿਮਰਜੀਤ ਸਿੰਘ ਮਾਨ ਬੜਾ ਮਾੜਾ, ਸਿਮਰਜੀਤ ਸਿੰਘ ਮਾਨ ਨੇ ਇਹ ਕਰਤਾ ਉਹ ਕਰਤਾ ਕਹਿੰਦੇ ਨੇ, ਤੇ ਅਮਰਤਪਾਲ ਸਿੰਘ ਨੂੰ ਵੀ ਕਹਿੰਦੇ ਆ ਜੀ ਇਹ ਤਾਂ ਬਹੁਤ ਮਾੜਾ। ਇੱਕ ਵੇਲਾ ਉਹ ਸੀ ਜਦੋਂ ਮਜੀਠੀਆ ਕਹਿੰਦਾ ਹੁੰਦਾ ਸੀ ਮੇਰੇ ਹਵਾਲੇ ਕਰੋ ਮੈਂ 24 ਘੰਟੇ 'ਚ ਸਿੱਧਾ ਕਰ ਦੂੰ, ਉਧਰੋਂ ਜਿਹੜਾ ਰਵਨੀਤ ਬਿੱਟੂ ਆ ਬੇਅੰਤੇ ਬੁੱਚੜ ਦਾ ਪੋਤਾ ਉਹ ਕਿਆ ਕਰੇ ਮੇਰੇ ਹਵਾਲੇ ਕਰੋ ਮੈਂ ਠੀਕ ਕਰ ਦੂੰ, ਉਧਰੋਂ ਹਰਸਿਮਰਤ ਕੌਰ ਕਿਆ ਕਰੇ ਅਜੇ ਤੱਕਰ ਅਜਨਾਲਾ ਕਾਂਡ ਵਾਪਰੇ ਨੂੰ ਇੰਨੇ ਦਿਨ ਹੋ ਗਏ ਇਹਨੂੰ ਫੜਿਆ ਕਿਉਂ ਨਹੀਂ। ਤੇ ਹੁਣ ਬਾਦਲ ਦੀ ਸਟੇਜ ਤੋਂ ਐਲਾਨ ਕੀਤੇ ਜਾ ਰਹੇ ਆ ਕਿ ਜੀ ਅਮਰਤਪਾਲ ਸਾਹਿਬ ਮਾਨ ਸਾਹਿਬ ਛੇਤੀ ਆਓ ਏਕਤਾ ਕਰੀਏ। ਕਮਾਲ ਦੀ ਗੱਲ ਹੈ, ਜਦੋਂ ਇਹ ਬਾਦਲ ਧੜਾ ਅਮਰਤਪਾਲ ਸਿੰਘ ਤੇ ਮਾਨ ਸਾਹਿਬ ਨੂੰ ਮਾੜਾ ਚੰਗਾ ਬੋਲਦੇ ਸੀ ਉਦੋਂ ਵੀ ਇਹ ਸਹੀ ਸੀ, ਤੇ ਅੱਜ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡੇ ਪੈਰ ਉਖੜ ਚੱਲੇ ਨੇ ਉਹਨਾਂ ਮਗਰ ਵੋਟਾਂ ਹੋ ਸਕਦੀਆਂ ਸਾਡੇ ਨਾਲੋਂ ਵੱਧ ਹੋਣ, ਤੇ ਇਸ ਮਾਹੌਲ ਵਿੱਚ ਹੁਣ ਕਹਿੰਦੇ ਅਸੀਂ ਫੇਰ ਠੀਕ ਆ ਜਾਓ ਸਾਡੇ ਨਾਲ। ਤੋਂ ਇਸ ਸਿਆਸਤ ਦਾ ਜਿਹਦੇ ਵਿੱਚ ਇਹ ਕਹਿੰਦੇ ਨੇ ਵੀ ਸਾਡੇ ਮਗਰ 27 ਲੱਖ ਬੰਦਾ, ਇਹ ਸ਼ਰੇਆਮ ਝੂਠ ਬੋਲ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰੋਗਰਾਮ ਕਰਕੇ ਵਿਸਾਖੀ ਤੇ ਦਮ ਗੱਜੇ ਮਾਰ ਕੇ ਜਿਹੜੀ ਕਹਿੰਦੇ ਆ ਵੀ ਸੱਚੇ ਦਾ ਤਖਤ ਵਾ, ਉਸ ਤਖਤ ਤੋਂ ਜਿਹੜਾ ਗੜਗੱਜ ਸਾਹਿਬ ਕੋਈ ਪੰਥ ਨੂੰ ਕੋਈ ਕੌਮ ਨੂੰ ਸੱਚ ਪੱਲੇ ਪਾਉਣ ਦੀ ਬਜਾਏ ਇਹਨਾਂ ਨੂੰ ਸਰੋਪੇ ਦੇ ਰਹੇ ਹੋਣ ਤਾਂ ਲੋਕਾਂ ਨੇ ਤਾਂ ਫਿਰ ਇਹ ਗੱਲ ਕਹਿਣੀ ਹੋਈ ਆ ਕਿ ਦੇ ਸਰੋਪਾ ਭਾਈ ਗੜਗੱਜ, ਤੈਨੂੰ ਹੋਰ ਸੁਖਬੀਰ ਬਾਦਲ ਨੇ ਸਰਨੇ ਦੇ ਕਹਿਣ ਤੇ ਇੱਥੇ ਬਿਠਾਇਆ ਕਿਹੜੇ ਕੰਮ ਲਈ। ਜੇਕਰ ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ, ਗਿਆਨੀ ਹਰਪ੍ਰੀਤ ਸਿੰਘ ਹੁੰਦੇ ਫੇਰ ਕਹਾਣੀ ਕੁਝ ਹੋਰ ਹੋਣੀ ਸੀ। ਸੋ ਉਹਨਾਂ ਨੂੰ ਪਾਸੇ ਕਰਕੇ, ਉਹਨਾਂ ਨੂੰ ਲਾਂਭੇ ਕਰਕੇ ਜਥੇਦਾਰ ਬਣ ਕੇ ਬਾਦਲ ਸਾਹਿਬ ਆ ਗਏ, ਕਹਿੰਦੇ ਜੀ ਹੁਣ ਤਾਂ ਸਾਡਾ ਬੰਦਾ, ਹੁਣ ਕਿਵੇਂ ਨਹੀਂ ਸਰੋਪਾ ਮਿਲੂ। ਸੋ ਜਿਹੜਾ ਇਹ ਸਾਰਾ ਮਾਹੌਲ ਆ ਇਹਦੇ ਵਿੱਚ ਸਾਡੀ ਕੌਮ ਨੂੰ ਕਿਸੇ ਵੱਡੇ ਇਨਕਲਾਬ ਦੀ ਲੋੜ ਆ, ਕਿਸੇ ਵੱਡੇ ਉਭਾਰ ਦੀ ਲੋੜ ਆ, ਪਰ ਬਾਦਲਕਿਆਂ ਨੇ ਪਿਛਲੇ 30-35 ਸਾਲਾਂ 'ਚ ਜੋ ਕੀਤਾ ਉਹਨੂੰ ਸਮਝੇ ਬਗੈਰ ਆਪਣੀ ਗੱਲ ਬਣਨੀ ਨਹੀਂ। ਸੱਚਾਈ ਇਹ ਹੈ ਜੀ ਕਿ ਕੌਮ ਦੀ ਉਹ ਸ਼ਕਤੀ ਜਿਹੜੀ ਪੰਥ ਨੂੰ ਸਮਰਪਿਤ ਆ, ਉਹ ਪੰਥਕ ਅਤੇ ਖਾਲਿਸਤਾਨੀ ਸੋਚ ਨਾਲ ਜੁੜੇ ਹੋਏ ਸਿੱਖ ਜਿਹੜੇ ਹਰ ਵੇਲੇ ਕੌਮ ਨੂੰ ਸੀਰਸ ਤਲੀ ਤੇ ਧਰ ਕੇ ਲੜਨ ਮਰਨ ਵਾਲੇ ਸਿੱਖ, ਉਹ ਸਮਰਪਿਤ ਸਿੱਖ, ਉਹਨਾਂ ਨੂੰ 1997 ਤੋਂ ਬਾਦਲਕਿਆਂ ਨੇ ਭਾਜਪਾ ਅਤੇ ਆ ਜਿਹੜੀਆਂ ਡੇਰੇਦਾਰਾਂ ਵਾਲੀਆਂ ਤਾਕਤਾਂ ਨੇ ਇਹਨਾਂ ਨਾਲ ਰਲ ਕੇ ਸੱਤਾ ਦੇ ਸਿਰ ਤੇ ਇੰਨਾ ਕੁ ਹਰਾਇਆ, ਇੰਨਾ ਕੁ ਹੰਭਾਇਆ, ਇੰਨਾ ਕੁ ਭਜਾਇਆ ਕਿ ਉਹ ਬੇਦਿਲ ਤੇ ਬੇਵਸਤੇ ਲਾਚਾਰ ਹੋਏ ਹੋਏ ਨੇ। ਨਹੀਂ ਬੱਚੀ ਕੋਈ ਸ਼ਕਤੀ ਉਨੀ ਵੱਡੀ। ਤੇ ਉਸ ਸਾਰੇ ਸਮੇਂ ਦੌਰਾਨ ਬਾਦਲਾਂ ਨੂੰ
ਜਿਹੜੀਆਂ ਦੋ ਧਿਰਾਂ, ਇੱਕ ਤਾਂ ਬੀਜੇਪੀ, ਇੱਕ ਸੰਪਰਦਾਈ ਸੋਚ, ਇਹਨਾਂ ਦੋ ਧਿਰਾਂ ਦੀ ਜਿਹੜੀ ਸ਼ਕਤੀ ਸੀ, ਤਾਕਤ ਸੀ, ਇਹ ਪੰਪ ਮਾਰਦੀ ਰਹੀ। ਹਰ ਇੱਕ ਬੰਦੇ ਨੂੰ, ਪੰਥਕ ਸੋਚ ਵਾਲੇ ਨੂੰ ਗਾਲਾਂ ਕਿਹਨੇ ਕੱਢੀਆਂ ਨੇ? ਉਹ ਕੋਈ ਬਾਦਲ ਦਲ ਦੇ IT ਸੈੱਲ ਨੇ ਨਹੀਂ ਕੱਢੀਆਂ ਉਹਨਾਂ ਦੇ ਨਾਲ, ਉਹ ਤਾਂ ਬਾਅਦ ਚ ਕੰਮ ਆਇਆ। ਉਦੋਂ ਪਹਿਲਾਂ ਜਿਹੜਾ ਸੋਸ਼ਲ ਮੀਡੀਆ ਇਹਨੂੰ ਵਰਤਣ ਵਾਲੇ ਸਾਰੇ ਹੀ ਜਾਣਦੇ ਆ ਕਿ ਉਹ IT ਸੈੱਲ ਕਿਹਨਾਂ ਦਾ ਸੀ। ਸੋ ਉਹ IT ਸੈੱਲ, ਉਹ ਧਿਰਾਂ ਧੜੇ, ਸੰਪਰਦਾਵਾਂ ਤੇ ਬੀਜੇਪੀ ਅੱਜ ਬਾਦਲਕਿਆਂ ਨੂੰ ਛੱਡ ਕੇ ਪਾਸੇ ਹੋ ਗਏ। ਅੱਜ ਉਹ ਬਾਦਲਕਿਆਂ ਨੂੰ ਛੱਡ ਕੇ ਪਾਸੇ ਹੋ ਗਏ। ਸੋ ਅੱਜ ਮਾਹੌਲ ਕੀ ਆ ਕਿ ਬਾਦਲਕਿਆਂ ਦੇ ਪੱਲੇ ਤਾਂ ਕੱਖ ਨਹੀਂ ਰਿਹਾ, ਕਿਉਂਕਿ ਸੰਪਰਦਾਵਾਂ ਤੇ ਭਾਜਪਾ ਉਹਨਾਂ ਨੂੰ ਛੱਡ ਗਈਆਂ, ਤੇ ਜਿਹੜੀ ਪੰਥਕ ਸ਼ਕਤੀ ਸੀ ਉਹਨੂੰ ਪਿਛਲੇ 30 ਸਾਲ ਚ ਬਾਦਲਕਿਆਂ ਨੇ ਕਮਜ਼ੋਰ ਕਰਤਾ। ਇਹ ਮਾਹੌਲ ਦੁਸ਼ਮਣ ਲਈ, ਕੌਮ ਦੇ ਦੁਸ਼ਮਣ ਲਈ ਕਿੰਨਾ ਮੁਫੀਦ ਆ, ਕਿੰਨਾ ਫਾਇਦੇਮੰਦ ਆ ਕਿ ਨਾ ਤਾਂ ਬਾਦਲਕੇ ਕੁਛ ਕਰਨ ਜੋਗੇ ਨੇ, ਨਾ ਬਾਦਲਕਿਆਂ ਦੇ ਕੌਮ ਵਿਰੋਧੀ, ਪੰਥ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਕੇ ਹੰਭ ਗਏ, ਹਰ ਗਏ, ਹਫੇ ਪਏ ਨੇ ਸਿੱਖ। ਐਵੇਂ ਜੇ ਕੋਈ ਮਾਰਦਾ ਫੜਾ ਝੂਠ ਬੋਲੀ ਜਾਵੇ ਕਿ ਜੀ ਬੜੇ ਫੱਟੇ ਚੱਕੇ ਪਏ ਨੇ, ਇਹ ਤਾਂ ਕੋਈ ਕ੍ਰਿਸ਼ਮਾ ਹੀ ਵਰਤੂ, ਇਹ ਤਾਂ ਕੋਈ ਅਕਾਲ ਪੁਰਖ ਦੀ ਕਿਰਪਾ ਹੀ ਹੋਊਗੀ ਜੇਕਰ ਕੋਈ ਇਹੋ ਜਿਹੀ ਗੱਲ ਬਣ ਜੇ। ਹਕੀਕਤ ਆਪਣੇ ਸਭ ਦੇ ਸਾਹਮਣੇ। ਮੈਂ ਫੇਰ ਇਹ ਗੱਲ ਕਹਿਣਾ ਕਿ ਸਾਰਿਆਂ ਨੂੰ ਇਹ ਦਿਨ, ਇਹ ਦਿਹਾੜੇ ਕਿਸੇ ਸ਼ਾਨ ਨਾਲ, ਕਿਸੇ ਪ੍ਰੋਗਰਾਮ ਨਾਲ ਮਨਾਉਣ ਦੀ ਲੋੜ ਹੈ, ਜਿਹਦੇ ਵਿੱਚ ਅਰਦਾਸ ਕੀਤੀ ਜਾਵੇ। ਅਰਦਾਸ ਉਸ ਵਾਹਿਗੁਰੂ ਦੇ ਸਾਹਮਣੇ ਕਿ ਸੱਚੇ ਪਾਤਸ਼ਾਹ ਸਾਨੂੰ ਸ਼ਕਤੀ ਬਖਸ਼, ਸਾਨੂੰ ਸਿਹਤ ਬਖਸ਼, ਸਾਨੂੰ ਅਗਵਾਈ ਬਖਸ਼, ਤਾਂ ਕਿ ਅਸੀਂ ਕੌਮ ਦੀ ਸੱਚੀ ਸੁੱਚੀ ਸੇਵਾ ਕਰ ਸਕੀਏ। ਸਾਡੇ ਅੰਦਰ ਉਹ ਜਜ਼ਬਾ ਆਵੇ ਜਿਹੜਾ ਅਸੀਂ ਇਹਨਾਂ ਸਿਆਸੀ ਭਲਵਾਨਾਂ ਦੇ ਪਾਏ ਹੋਏ ਗੰਦ ਨੂੰ ਸਾਫ਼ ਕਰ ਸਕੀਏ, ਕੌਮ ਦੀ ਸੱਚੀ ਸੁੱਚੀ ਸੇਵਾ ਕਰ ਸਕੀਏ। ਸੋ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।